ਇਹ ਛਿਲਕੇ ਨੇਗੇ ਇਹਨਾਂ ਤੇ ਇਹ ਜੋ ਛਿਲਕੇ ਲਾ ਦਿੰਦੇ ਜੋ ਕਮਾਂਦ ਬਣਾਉਂਦੇ ਨੇਗੇ ਤੇ ਇਹਨਾਂ ਦਰਖਤਾਂ ਤੇ ਆ ਕੇ ਬਹਿ ਗਏ ਨੇਗੇ। ਨਾ 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 ਕੋਣੀ ਤੈਨੂੰ ਨੇ ਲੱਭਣਾ ਭਾਈ ਸਾਹਿਬ ਓਕੇ नहीं हो गया चेक करो। वेलकम बैक जी अस्सलाम वालेकुम जी की हाल चाल ने सारे देखने वाले तमाम बहन भाई ਅਸੀਂ ਉਮੀਦ ਕਰਨੇ ਆ ਸਾਡੇ ਦੇਖਣ ਵਾਲੇ तमाम बहन भाई बिल्कुल ठीक ठाक ਹੋਣਗੇ ਤੇ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਆਂਗੇ। ਤੁਹਾਨੂੰ ਪਹਿਲੇ ਵਾਲੇ ਵਲੌਗ ਦੱਸਿਆ ਸੀ ਕਿ ਸੈਕੰਡ ਟਾਈਮ ਇੱਕ ਮੈਂ ਨਵਾਂ ਵਲੌਗ ਬਣਾਵਾਂਗਾ। ਉਧਰੋਂ ਮਾਸ਼ਾਅੱਲਾ ਅੰਮੀ ਜਾਨ ਦੀ ਹੁਣ ਤਬੀਅਤ ਪਹਿਲੇ ਨਾਲੋਂ ਕਾਫੀ ਹੱਦ ਤੱਕ ਬਿਹਤਰ ਹੈਗੀ। ਪਹਿਲੇ ਤਾਂ ਉਹਨਾਂ ਦੀ ਤਬੀਅਤ ਕਾਫੀ ਖਰਾਬ ਹੋ ਗਈ ਸੀ, ਫਿਰ ਚਾਚੂ ਇਜਾਜ਼ ਹੋਰੀ ਤੇ ਭਾਈ ਹੁਸੈਨ ਜਿਹੜੇ ਨੇਗੇ ਨੇ ਵਾਲਦਾ ਫੁੱਫੋ ਨਈਦ ਤੇ ਖਾਲੂ ਹੋਰੀ ਸਾਰੇ ਜਿਹੜੇ ਨਾ ਇਕੱਠੇ ਨੇਗੇ ਆਏ ਹੋਏ ਨੇਗੇ ਤੇ ਉਦੋਂ ਨਾ ਮਤਲਬ ਕਿ ਅੱਲਾ ਦਾ ਇਹ ਸ਼ੁਕਰ ਹੈ ਮੈਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਸੀਗਾ। ਦਵਾਈ ਵਗੈਰਾ ਲੈ ਕੇ ਆ ਗਏ ਹੋਏ ਨੇਗੇ ਤੇ ਅੰਮੀ ਜਾਨ ਦੀ ਪਹਿਲੇ ਨੂੰ ਕਾਫੀ ਹੱਦ ਤੱਕ ਤਬੀਅਤ ਬਿਹਤਰ ਹੈ ਮਾਸ਼ਾਅੱਲਾ। ਸਾਰੇ ਇਕੱਠੇ ਨੇ ਨਾ ਤੇ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੋ ਰਹੀ, ਨਾਲ ਦੁੱਖ ਵੀ ਹੈਗਾ ਕਿ ਅੰਮੀ ਜਾਨ ਦੀ ਤਬੀਅਤ ਖਰਾਬ ਹੈ। ਮਤਲਬ ਕਿ ਸਾਰੇ ਅਸੀਂ ਤੰਦਰੁਸਤ ਹੋਈਏ ਨਾ ਤੇ ਮਿਲ ਬੈਠੀਏ ਨਾ ਤਾਂ ਬੜੀ ਕਿਵੇਂ ਖੁਸ਼ੀ ਹੁੰਦੀ ਹੈਗੀ ਕਿ ਅੱਲਾ ਪਾਕ ਦਾ ਸ਼ੁਕਰ ਹੈ। ਫਿਰ ਅਸੀਂ ਗੱਲਾਂ ਬਾਤਾਂ ਮਤਲਬ ਕਿ ਸ਼ੁਗਲ ਬੜਾ ਲਾਈਦਾ ਹੈਗਾ। ਲੇਕਿਨ ਅੱਜ ਅੰਮੀ ਜਾਨ ਦੀ ਤਬੀਅਤ ਖਰਾਬ ਹੈਗੀ ਤੇ ਸਾਰੇ ਪਰੇਸ਼ਾਨ ਨੇ, ਫਿਰ ਵੀ ਇਕੱਠੇ ਹੋਣ ਦੀ ਤਾਂ ਖੁਸ਼ੀ ਹੁੰਦੀ ਹੈ ਨਾ। ਤੇ ਉਦੋਂ ਆਇਸ਼ਾ ਜਿਹੜੀ ਹੈਗੀ ਇਹਨੇ ਜੀ ਰੋਟੀ ਪਕਾਈ ਹੈਗੀ ਮਹਿਮਾਨਾਂ ਲਈ, ਗੋਸ਼ਤ ਦਾ ਸਾਲਨ ਤੇ ਨਾਲ ਤੰਦੂਰ ਦੀਆਂ ਰੋਟੀਆਂ ਤੇ ਚਾਚੂ ਇਜਾਜ਼ ਹੋਰੀ ਤੇ ਸਾਰੇ ਜਣੇ ਅੰਦਰ ਬੈਠੇ ਨੇ, ਖਾਲਾ ਜਾਨ ਹੋਰੀ। ਹੁਣ ਅੰਮੀ ਜਾਨ ਠੀਕ ਹੈ ਤੁਹਾਡੀ ਤਬੀਅਤ? ਚਲੋ ਠੀਕ ਹੈ। ਬਾਕੀ ਸਾਰੇ ਗੱਲਾਂ ਬਾਤਾਂ ਤੇ ਬੈਠੇ ਨੇ ਜੀ, ਆਪਸ ਵਿੱਚ ਗੱਲਾਂ ਬਾਤਾਂ ਲੱਗੇ ਹੋਏ ਨੇ ਤੇ ਅੰਮੀ ਜਾਨ ਜੀ ਮਾਸ਼ਾਅੱਲਾ ਤੁਸੀਂ ਵੇਖ ਲਿਆ ਉਹਨਾਂ ਤਬੀਅਤ ਪਹਿਲੇ ਨਾਲੋਂ ਕਾਫੀ ਬਿਹਤਰ ਹੈ। ਮੈਂ ਜਾਣਾ ਉੱਧਰ ਆਪਣੀ ਸ਼ੌਪ ਤੇ ਬੈਠਣਾ ਹੈਗਾ ਹੁਣ ਹੀ, मतलब कि इधर आया है पहले तो सुबह लाज मतलब खोली हुई दुकान नहीं बंद करनी है मेरी मतलब। अल्हम्दुलिल्लाह जी मैं भी खाना वगैरह खा लिया, मेहमान भी आहिस्ता आहिस्ता सारे चले गए नेगे, खाला और ही रह गए नेगे। उदो भाई जरा ना अपनी बकरियां लैके आ गया आपे आ रही नहीं। चलो 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 इधर है घर, इधर है चलो चलो और तुम ही अद्धे आए चल अपनी बकरियां अपने आप ही इधर निकल लिए, पता है इन्होंने कि घर अपना ही हैगा। चलो सारियां आ गई आ चल इधर किधर जान लगे तो उधर ना घर अच्छी तरह बनती नहीं। अबू जान जेडे ने घास लवन जान लगे ते मामू जान ते मैं जेडे ना उदो इशारा कट के लैने जेड़ा जवार दा खड़ा ना वो भी कुतर के पावांगे ते जानवरां नूं अबू जान जे कोल घास ले आवांगे घास ही फिर ला के मतलब के खिला देवांगे उन्हां नूं। पहला चारा उथों कट के नहीं ले आना हैगा, इन्हां हले ना इत्थे मशीन ते कटना हैगा ते कट के ना कुतरा बनाना, कुतरा बना के ते फिर जाके उन्हां जानवरां नूं पाना हैगा। चाचू जी किन्ने हो गए अपने पट्ठे? पट्ठे पैसे देवन वाले बने पट्ठे हो गए किन्ने हो गए तकरीबन? मोड़ी अंदाजा नहीं कितने मरले? 6 मरले हो जाने। 6 मरले ओके हो गया। चलो जी सेहत कड्डी है उतन तक 6 मरले हो जाने। हाँ चलो ओके हो गए उतने ही आज मैं काट लेना ना कितने खोतन जाके वेना अगले दिन राती जाके वड्डे ने तकरीबन 9 बजे रात 9 बजे शताले दे विचों टप गया इदू टपदा ना इत्थे मोटरसाइकिल अगे मिलाया वो उस मुड़ मैं आख्या अगुआ ना डिंगरियां वगैरह इन्हां फूलती होईयां ने हुण अगे गड्डियां भी इन्हां सारियां फसलां अगे तोड़ रस्ता जांदा सीगा। चलो चलने ਜਿਹੜੀਆਂ ਫਸਲਾਂ ਨੇ ਨਾ ਇਹ ਲਈ ਤੇ ਇਹ ਨਾਲ ਕਮਾਂਦ ਵਗੈਰਾ ਇਹਨਾਂ ਅੰਕਲ ਹੋਰਾਂ ਦਾ ਹੈਗਾ। ਮਗਰ ਇਹਦੇ ਤਾਂ ਦਿਖਾ ਰਿਹਾ ਸੀ ਨਾ ਗੰਨੇ ਖੜੇ ਨੇਗੇ ਮਾਸ਼ਾਅੱਲਾ ਬਹੁਤ ਪਿਆਰੇ ਲੱਗਦੇ ਨੇ। ਇਹ ਨਹੀਂ ਸੋਚ ਲੈਣਾ ਸ਼ਤਲ ਹੈਗਾ, ਇਹਨੂੰ ਕਹਿੰਦੇ ਰਿੰਜਕਾ, ਇਹ ਹੁੰਦਾ ਘੋੜਿਆਂ ਦਾ ਖਾਣਾ। ਭਾਈ ਸਾਹਿਬ ਬੱਕਰੀਆਂ ਬੜੀ ਸ਼ੌਕ ਨਾਲ ਖਾਂਦੀਆਂ ਹੋਣਗੀਆਂ, ਵੈਸੇ ਬੰਦਾ ਇਹੋ ਜਿਹਾ ਕੱਢ ਲਵੇ ਨਾ ਇਹ ਤਕਰੀਬਨ ਹੋਣੀ ਹੈਗੀ ਅੱਧੀ ਕਨਾਲ, ਬੜਾ ਜ਼ਬਰਦਸਤ ਕੰਮ ਰਹੇਗਾ। ਇੱਧਰ ਹੈ ਜੀ ਅਮਰੂਦ, ਅਮਰੂਦਾਂ ਤੇ ਅਮਰੂਦ ਲੱਗੇ ਹੋਣੇ, ਛੋਟੇ ਛੋਟੇ ਤਾਂ ਕੋਈ ਨਹੀਂ ਨੇਗੇ, ਇਸ ਤੇ ਅਮਰੂਦ ਲੱਗੇ ਖੜੇ ਨੇਗੇ। ਆਹ ਦੇਖੋ ਜੀ ਭਾਈ ਸਾਹਿਬ ਜ਼ਬਰਦਸਤ ਲੈਵਲ ਹੈ ਕੰਮ। ਤੇ ਇੱਧਰ ਜੀ ਇਹ ਰਿਹਾ ਆਪਣੇ ਗੰਨੇ, ਇਹ ਛਿਲਕੇ ਨੇਗੇ ਇਹਨਾਂ ਤੇ ਇਹ ਜੋ ਛਿਲਕੇ ਲਾ ਦਿੰਦੇ ਜੋ ਕਮਾਂਦ ਬਣਾਉਂਦੇ ਨੇਗੇ ਤੇ ਇਹ ਉਤਲੀ ਜਿਹਾ ਸਿਰਾ ਹੁੰਦਾ ਇਹ ਪਾਂਦੇ ਲੈ ਜਾਂਦੇ ਨੇ ਜਿਹੜੇ ਬਣਾ ਕੇ ਦਿੰਦੇ ਨੇ ਕਮਾਂਦ। ਮਤਲਬ ਕਿ ਨਾ ਜੇ ਗੰਨੇ ਕੱਟ ਕੇ ਦਿੰਦੇ ਨੇ ਨਾ ਜਿਨ੍ਹਾਂ ਨੇ ਜਾਨਵਰ ਵਗੈਰਾ ਰੱਖੇ ਹੁੰਦੇ ਜਾ ਕੇ ਇਹਨੂੰ ਅਸੀਂ ਕਹਿੰਦੇ ਪਾਂਦੇ ਬਣਾਉਣੇ। ਇਹ ਉਤਲੀ ਜਿਹੜੀ ਇਹਦੀ ਹੁੰਦਾ ਨਾ ਸਿਰਾ ਜਿਵੇਂ ਉੱਤੇ ਹਰਾ ਹਰਾ ਇਹ ਉਹ ਕੱਟ ਕੇ ਆਪਣੀ ਬੈਂਸਾਂ ਵਾਸਤੇ ਲੈ ਜਾਂਦੇ ਨੇ। ਬਾਕੀ ਗੰਨਾ ਵਿੱਚੋਂ ਕੱਟ ਕੇ ਤੇ ਸਾਫ਼ ਸੁਥਰਾ ਕਰਕੇ ਉਹ ਦੇ ਜਾਂਦੇ ਨੇ ਮਾਲਕਾਂ ਨੂੰ ਜਦੋਂ ਇਹ ਕਮਾਂਦ ਕਟਾਈ ਹੁੰਦੀ ਹੈ ਜੀ। ਜ਼ਿਆਦਾਤਰ ਬੰਦੇ ਇਸ ਤਰ੍ਹਾਂ ਕਟਾਈ ਕਰਾ ਦਿੰਦੇ ਇੰਝ ਉੱਤੋਂ ਇਹਨੂੰ ਛਿੱਲ ਦਿੰਦੇ ਨੇ। ਦੇਖੋ ਨਾ ਇਹ ਛਿਲਕੇ ਉੱਤੇ ਲੈ ਗਏ, ਗੰਨਾ ਬਿਲਕੁਲ ਸਾਫ਼ ਨਿਕਲ ਗਿਆ ਹੈਗਾ। ਹਾਂਜੀ ਬੜਾ ਮਤਲਬ ਕਿ ਫਰੈਸ਼ ਗੰਨੇ ਹੀ ਖੜੇ ਨੇ। ਅਸੀਂ ਦੇਖੋ ਇੱਥੇ ਸਾਡੇ ਪਿੰਡ 'ਚ ਕਰੀਬ ਹੀ ਨੇਗੇ ਘਰ ਨੂੰ। ਆ ਜਾਓ ਮਾਮੂ ਜੀ ਸਾਡੀ ਬਾਤ ਵੇਟ ਹੈਗੀ, ਤੁਸੀਂ ਲੈ ਆਓ ਵੱਢ ਤਾਂ ਪਾਉਣੇ ਲੈਣੇ ਨਾ, ਉਹ ਸਾਹਮਣੇ ਆਪਣੇ ਹੀ ਸਿਰੇ ਪੱਠੇ ਖੜੇ ਨੇ। ਹੁਣ
ਪਹਿਲੇ ਆਪਾਂ ਚਾਰਾ ਖਰੀਦਿਆ ਸੀ ਨਾ ਭਾਈ ਸਾਹਿਬ, ਉਦੋਂ ਇਹਨਾਂ ਦੇ ਉੱਤੋਂ ਇਹਨਾਂ ਨੇ ਕਟਾਈ ਕੀਤੀ ਸੀ, ਤਾਂ ਹੀ ਲੱਗਦਾ ਸੀ ਇਹਨੇ ਉਗਣਾ ਹੀ ਨਹੀਂ ਗੁਲਾਬ ਨੇ। ਮਾਸ਼ਾਅੱਲਾ ਹੁਣ ਦੇਖੋ ਕਿੰਨਾ ਪਿਆਰਾ ਉਗ ਰਿਹਾ ਹੈਗਾ। ਹੁਣ ਤਾਂ ਬੰਦਾ ਇਹਦੀ ਕਲਮਾਂ ਬਣਾ ਕੇ ਲੈ ਜਾ ਆਪਣੇ ਘਰੇ ਲਾਈਆਂ ਹੁਣ ਤਾਂ ਬੜਾ ਗਰੋ ਕਰੇ। ਸੁਬਾਹ ਦੇਖਾਂਗੇ ਫਸਟ ਟਾਈਮ ਠੰਡੇ ਟਾਈਮ ਵਿੱਚ ਕਲਮ ਇਹਦੀ ਬਣਾ ਕੇ ਲੈ ਜਾਵਾਂਗੇ, ਉੱਥੇ ਲਾਵਾਂਗੇ, ਬੜਾ ਗਰੋ ਕਰੇਗਾ। ਜਿਵੇਂ ਉਗ ਰਿਹਾ ਨਾ, ਗਰੋ ਕਰ ਰਿਹਾ, ਥੱਲੋਂ ਨਾ ਦੇਖ ਕੇ ਸ਼ਾਖ ਜਿਹੜੀ ਨਵੀਂ ਮਤਲਬ ਕੁੱਤੋਂ ਨਾ ਪਣਖੜੀਆਂ ਜਿਹੀਆਂ ਕੱਢ ਰਹੀ ਹੋਵੇ ਨਾ, ਉਹ ਬੰਦਾ ਕੱਟ ਲਵੇ ਜਾਂ ਘਰ ਲਾ ਦੇਵੇ। ਇਹ ਬੜਾ ਪੁਰਾਣਾ ਹੈਗਾ। ਅੱਬੂ ਜਾਨ ਕਹਿੰਦੇ ਨੇ, ਮੈਂ ਛੋਟਾ ਜਿਹਾ ਸੀਗਾ ਜਦੋਂ ਕਿ ਇਹ ਗੁਲਾਬ ਲੱਗੇ ਹੋਇਆ, ਬੜਾ ਬੁੱਢਾ ਗੁਲਾਬ ਹੈਗਾ ਇਹ, ਇੰਨਾ ਵੱਡਾ ਮਤਲਬ ਕਿ ਇਸ ਜਿਹੜਾ ਉਰਲੀ ਸਾਈਡ ਤੇ ਖੋਤਾ ਨਾ ਕਿੱਕਰ, ਇਸ ਜਿਹੜਾ ਹੋ ਜਾਂਦਾ ਹੈਗਾ। ਉੱਤੋਂ ਨਾ ਖਿੱਲਰ ਕੇ ਉੱਤੇ ਲਟਕੇ ਹੁੰਦੇ ਨੇ ਗੁਲਾਬ, ਬਹੁਤ ਗੁਲਾਬ ਪਿਆਰੇ ਲੱਗਦੇ ਨੇਗੇ। ਸੂਰਜ ਜੀ ਗਰੂਬ ਹੋਣ ਵਾਲਾ ਤੇ ਭਾਈ ਸਾਹਿਬ ਆਪਾਂ ਵੀ ਜਲਦੀ ਨਾ ਉਹ ਚਾਰਾ ਕੱਟੀਏ ਤੇ ਨਿਕਲੀਏ। ਇਹ ਸਾਰੇ ਆਪਣੇ ਨਹੀਂ ਨੇ, ਇੱਥੋਂ ਤੱਕ ਆਈਏ 10 ਮਰਲੇ ਬਣ ਜਾਣੇ ਮੈਨੂੰ ਲੱਗਦਾ। ਇਸ ਸਾਈਡ ਤੋਂ ਖੁਦ ਵੱਢਦੇ ਨੇਗੇ, ਆਪਣਾ ਜਿਹੜੇ ਨਾ ਪਰਲੀ ਸੇਧ ਜਿਹੜੀ ਹੈਗੀ ਉੱਤੋਂ ਤੱਕ ਬਣਨੇ ਨੇਗੇ 6 ਮਰਲੇ, ਤਕਰੀਬਨ 6 ਮਰਲੇ ਹੋਣੇ ਨੇਗੇ। ਇਹ ਜਿੱਥੋਂ ਉਸ ਦਿਨ ਆਪਾਂ ਪਹਿਲੇ ਦਿਨ ਫਸਟ ਦਿਨ ਜਿੱਥੋਂ ਵੱਢੇ ਸੀ ਨਾ, ਉਹ ਉੱਤੋਂ ਤੱਕ ਅੱਗੂ ਸਾਰੇ ਵੱਢੇ। ਅਗਲੇ ਦਿਨ ਰਾਤ ਨੂੰ ਵੱਢਦੇ ਵਤੇ ਮਾਮੂ ਜੀ ਠੀਕ ਹੈ, ਆਪਾਂ ਕੱਟ ਕੇ ਲੈ ਗਏ, ਥੋੜਾ ਬਹੁਤਾ ਜ਼ਾਇਆ ਹੋਏ ਨੇ, ਰਾਤ ਨੂੰ ਪਤਾ ਹੀ ਨਹੀਂ ਚੱਲਿਆ ਸੀ। ਇਹ ਇਹਦੀ ਸਿਹਤ ਤੇ ਨਾ ਤਕਰੀਬਨ ਇੱਥੇ ਰੱਖ ਕੇ ਇਧਲੇ ਆਪਾਂ ਵੱਢਣੇ ਨੇ ਬਸ। ਚਲੋ ਜੀ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। आप जी एक चीज़ में नज़र आई, पहले इस बार तो बैठे सीगे, लेकिन अब तो जो ਅਸੀਂ ਆਏ ਨਾ ਖਤਰੇ ਤੋਂ ਉੱਡ ਗਏ ਨੇ। ਉਹ ਨਸ ਗਿਆ ਉਧਰੋਂ ਕਾਫੀ ਇਹਨਾਂ ਦਰਖਤਾਂ ਤੇ ਆ ਕੇ ਬਹਿ ਗਏ ਨੇ। ਉਹ ਇਸ ਜਵਾਰ ਦੇ ਉੱਤੇ ਸੀਗਾ, ਮੈਨੂੰ ਦੇਖ ਕੇ ਫਿਰ ਉੱਡ ਗਿਆ। ਖਤਰਾ ਵਾਲੀ ਜਗ੍ਹਾ ਨੇ ਇਹਨਾਂ ਨੂੰ। ਇੱਥੋਂ ਉਡਾਨੇ ਆ, ਉਹ ਸਾਹਮਣੇ ਬੈਠਾ। ਚੈੱਕ ਕਰੋ ਜੀ ਸਿਆਣਾ ਵਾਲਾ ਕਿਹੜਾ ਪਰਿੰਦਾ ਹੈ। ਤੇਰਾ ਭਲਾ ਹੋ ਜਾਵੇ। ਓਏ ਹੋਏ ਡਰ ਕੇ ਦੇਖੋ ਕਿਵੇਂ ਗਿਆ। ਜਿਹਨਾਂ ਨਹੀਂ ਪਤਾ ਲੱਗਾ ਉਹਨਾਂ ਮੈਂ ਦੱਸ ਦੇਵਾਂ ਭਾਈ ਸਾਹਿਬ, ਤੋਤੇ ਸੀਗੇ। ਇਹ ਬੋਲਣ ਨਾਲ ਤਾਂ ਨਹੀਂ ਹੁੰਦੇ, ਲੇਕਿਨ ਸਾਡੇ ਪਿੰਡਾਂ 'ਚ ਨਾ ਆਮ ਹੁੰਦੇ ਨੇ, ਖੁੱਲ੍ਹੇ ਫਿਰਦੇ ਹੁੰਦੇ ਨੇਗੇ। ਉਹਨਾਂ ਅੱਗੇ ਮੈਂ ਜਦੋਂ ਆ ਗਿਆ ਤੇ ਇਹਦੇ ਉੱਤੇ ਸਿੱਟੇ ਲੱਗੇ ਹੋਏ ਨਾ ਜਵਾਰ ਦੇ, ਉਹਨਾਂ ਉੱਤੋਂ ਨਾ ਚੁੱਕ ਕੇ ਬੀਜ ਲਾ ਖਾ ਰਹੇ ਸੀਗੇ। ਇਹਨੂੰ ਲਟਕਾ ਲੈਂਦੇ ਨੇ ਉੱਤੇ, ਜਦੋਂ ਬਹਿੰਦੇ ਨਾ ਇੱਥਾਂ ਤੱਕ ਝੁੱਕ ਜਾਂਦੀ, ਉੱਤੇ ਬਹਿ ਕੇ ਸਕੂਨ ਨਾਲ ਖਾਂਦੇ ਪਏ ਸੀ। ਅੱਗੇ ਮੈਂ ਉੱਧਰ ਗਿਆ ਨਾ ਤਾਂ ਉਦੋਂ ਹੀ ਐਵੇਂ ਹੀ ਉੱਡ ਗਿਆ ਹੈਗਾ ਸ਼ੁਰੂ ਮੈਨੂੰ ਵੇਖ ਕੇ। ਤੇ ਹੁਣ ਇੱਧਰ ਨੂੰ ਚਲੇ ਗਏ, ਨਹੀਂ ਆਪੇ ਆਇਆ ਨਹੀਂ ਹੁਣ ਲੱਗਦਾ, ਫਿਰ ਉਹਨਾਂ ਨੇ ਆ ਜਾਣਾ। ਇੱਥੋਂ ਆ ਕੇ ਨਾ ਬੀਜ ਚੁੱਕ ਕੇ ਖਾਵਣਗੇ। ਤੋਤੇ ਬਹੁਤ ਪਿਆਰੇ ਸੀ ਮਾਸ਼ਾਅੱਲਾ, ਕਿਊਟ, ਮਤਲਬ ਕਿ ਕਾਫੀ ਵੱਡੇ ਵੀ ਸੀਗੇ। ਤਕਰੀਬਨ ਮੇਰੇ ਅੰਦਾਜ਼ੇ ਨਾਲ ਨਾ ਤਕਰੀਬਨ ਮੇਰੇ ਕੋਲ ਨਹੀਂ ਜਿਤਨਾ ਨਾ ਇੱਕ ਤੋਤਾ ਹੋਵੇਗਾ, ਮਤਲਬ ਕਿ ਨਾ ਕਾਫੀ ਵੱਡਾ ਹੈਗਾ ਲੰਬਾਈ ਦੇ ਵਿੱਚ ਵੀ। ਇਹ ਪੂਛ ਜਿਹੜੀ ਇਹਨਾਂ ਦੀ ਨਾ ਉਹ ਬੜੀ ਵੱਡੀ ਹੁੰਦੀ, ਮਤਲਬ ਘਰ ਦੇ ਵਿੱਚ ਆਪਾਂ ਰੱਖੇ ਹੋਣ ਨਾ ਕੋਈ ਤੋਤੇ, ਉਹਨਾਂ ਦੀ ਪੂਛਾਂ ਛੋਟੀਆਂ ਹੁੰਦੀਆਂ ਨੇ, ਇਹਨਾਂ ਪੂਛ ਉਹਨਾਂ ਦੀ ਨਿਸਬਤ ਲੰਬੀ ਹੁੰਦੀ, ਕਿਉਂਕਿ ਇਹਨਾਂ ਨੂੰ ਕਿਸੇ ਨੇ ਰੱਖਿਆ ਤਾਂ ਨਹੀਂ ਨਾ ਹੁੰਦਾ, ਆਸਾਤ ਹੁੰਦੇ ਨੇ, ਇਹਨਾਂ ਕੋਈ ਪਰ ਵਗੈਰਾ ਮਤਲਬ ਪਟਦਾ ਨਹੀਂ ਹੈਗਾ। ਇਸ ਵਜ੍ਹਾ ਤੋਂ ਪੂਛ ਜਿਹੜੀ ਨਾ ਬਹੁਤ ਪਿਆਰੀ ਹੁੰਦੀ ਹੈਗੀ। ਚਾਰਾ ਜਿਹਾ ਕੱਟ ਲਿਆ ਹੋਇਆ ਹੈਗਾ ਤੇ ਭਾਈ ਸਾਹਿਬ ਇਹਨਾਂ ਨੂੰ ਚੱਕ ਕੇ ਲੈ ਚਲੀ। ਕੱਪੜੇ ਹੋਣੀ ਚਾਹੀਦੀ, ਸਾਰੇ ਖਰਾਬ ਹੋ ਗਏ। ਚਲੋ ਕੋਈ ਬਾਤ ਨਹੀਂ, ਉਹ ਕੰਮਾਂ 'ਚ ਐਵੇਂ ਹੁੰਦਾ ਰਹਿੰਦਾ ਹੈਗਾ। ਚਲੋ ਮਾਮੂ ਨੂੰ ਬਣਾਓ, ਅੱਜ ਜ਼ਿਆਦਾ ਵੱਢ ਲੈਣੇ ਕਿ ਅੱਲਾ ਖੈਰ ਕਰੇਗਾ। ਮਾਮੂ ਤਾਂ ਕਹਿ ਰਿਹਾ ਮੈਂ ਅੱਧੇ ਚੱਕ ਲੈਂਦਾ, ਮੈਂ ਕਿਹਾ ਨਹੀਂ ਔਖੇ ਸੌਖੇ ਚੱਕ ਕੇ ਲੈ ਤੇ ਜਾਣੇ ਨਹੀਂ, ਜਾਂ ਕਾਲੀ ਕੁਤਰਨਾ ਵੀ ਉੱਥੇ। ਜੀ ਭਾਈ ਸਾਹਿਬ ਜੀ ਪੱਠੇ ਜਿਹੜੇ ਲੈ ਕੇ ਉੱਥੇ ਇਹਨਾਂ ਲਿਆ ਤਾਂ ਗਏ ਸੀਗੇ, ਲੇਕਿਨ ਘਰ ਹੀ ਨਹੀਂ ਫਿਰਦੇ ਨੇ। ਚਲੋ ਕੋਈ ਬਾਤ ਨਹੀਂ, ਪੱਠੇ ਸਿੱਟਦੇ ਨੇਗੇ, ਫਿਰ ਆ ਕੇ ਨਾ ਕੁੱਤਰ ਲੈਣੇ ਆ ਗਵਾਏ ਜਾਂਦੇ ਨੇ। ਉਹ ਵੀ ਆਪਣੇ ਪੱਠੇ ਵਗੈਰਾ ਮਤਲਬ ਲਵਣ ਗਿਆ ਉਹਨਾਂ ਜਿਹੜੀ ਉਹਨਾਂ ਬੈਂਸਾਂ ਨੇ ਨਾ ਇਹਨਾਂ ਲਈ, ਕਿਉਂਕਿ ਉਹਨਾਂ ਨੇ ਕੋਈ ਆਦਤ ਲਈ ਹੋਈ, ਕੋਈ ਉਹਨਾਂ ਦੀ ਆਪਣੀ ਹੈਗੀ ਜੇ ਘਰ ਰੱਖੇ ਹੁੰਦੇ ਇਹਨਾਂ ਨੇ। ਇਹਨਾਂ ਨਿਜ਼ਾਮ ਚੱਲਦਾ। ਮੈਂ ਅਗਲੇ ਦਿਨ ਇਸ ਫੈਮਿਲੀ ਦੇ ਬਾਰੇਦਾਰੀ ਨਾਲ ਗੱਲ ਕਰ ਰਿਹਾ ਸੀਗਾ। ਮੁਰਗਾ ਵੇਖਿਆ ਇੱਕ, ਇਹ ਨਾ ਮਾਮੂ ਇਹਨਾਂ ਨੇ ਛੋਟਾ ਚੂਜ਼ਾ ਲਿਆ ਸੀ, ਇਹ ਵਾਲਾ ਚਿੱਟਾ ਜਿਹਾ ਫਿਰਦਾ,
ਜਿਹੜੇ ਆਪਾਂ ਚੂਜ਼ੇ ਲਏ ਸੀ ਉਹਦੇ ਨਾਲ ਹੀ ਇਹਨਾਂ ਨੇ ਚੂਜ਼ਾ ਲਿਆ ਸੀਗਾ ਇਹ ਸਫੇਦ ਵਾਲਾ, ਮਾਸ਼ਾਅੱਲਾ ਕਿੰਨਾ ਕਿਊਟ ਲੱਗ ਰਿਹਾ। ਉਹਨਾਂ ਦੇ ਪੜੋਸੀਆਂ ਦੀ ਭਾਈ ਸਾਹਿਬ ਮੁਰਗੀ ਦੇ ਬੱਚੇ ਫਿਰਦੇ ਨੇ ਛੋਟੇ ਛੋਟੇ, ਮਾਰਦੀ ਤਾਂ ਨਹੀਂ ਹੈ ਕਿਊਟ ਕਿਊਟ ਮਾਸ਼ਾਅੱਲਾ ਕਿੰਨੇ ਪਿਆਰੇ ਨੇਗੇ। ਲੈ ਇਹ ਨਾ ਆਂਟੀ ਹੋਰਾਂ ਦੇ ਅੰਮੀ ਜਾਨ ਅੱਗੇ ਵੀ ਆ ਕੇ ਨਾਲ ਵੀਡੀਓ ਬਣਾਉਂਦੀ ਆ। ਚਲਿਓ ਚੱਲਨੇ ਆ ਕੇ ਬਾਅਦ ਜਦੋਂ ਫਿਰ ਆਏ ਨਾ ਆ ਕੇ ਇਹਨੂੰ ਕੁੱਤਰ ਲੈਣੇ ਆ, ਕੁੱਤਰਾ ਵਗੈਰਾ ਬਣਾ ਕੇ ਲੈ ਆਵਾਂਗੇ ਜਾਨਵਰਾਂ ਦੇ। ਡੋਗੀ ਬੜਾ ਖਤਰਨਾਕ ਡਰ ਹੁੰਦਾ ਲੱਗਦਾ। ਹੁਣ ਤਾਂ ਮੈਨੂੰ ਲੱਗਦਾ ਸੋ ਰਿਹਾ ਉਹ ਉੱਠਿਆ ਬੱਬਰ ਸ਼ੇਰ, ਪਿੱਛੇ ਲੱਗ ਜਾਵੇ ਨਾ ਭਾਈ ਸਾਹਿਬ ਲੱਤ ਤੋਂ ਬਗੈਰ ਕਿਤੋਂ ਚੱਕ ਹੀ ਨਹੀਂ ਮਾਰਦਾ। ਹੁਣ ਸਰਕਾਰ ਆਪਣਾ ਘਰ ਵੀ ਉੱਧਰ ਰਿਹਾ। ਹੋਰ ਚਾਚੂ ਜੀ ਹੁਣ ਕਿਤੇ ਦੇਗਾ ਵਗੈਰਾ ਪਕਾ ਕੇ ਆ ਰਹੇ ਨੇ ਆਪਣੇ ਕੰਮ ਤੋਂ। ਚਲੋ ਹੁਣ ਦੁਕਾਨ ਖੋਲ ਕੇ ਬੈਠੀਏ। ਬੱਕਰੀਆਂ ਤਾਂ ਆਪਣੀ ਜੇ ਰੱਜ ਕੇ ਆਈਆਂ ਦੇਖੋ ਨਾ ਸਾਰੀਆਂ ਪੇਟ ਫੁੱਲ ਨੇਗੇ। ਇਹਨਾਂ ਨੂੰ ਕੋਈ ਟੈਨਸ਼ਨ ਬਸ ਹੁਣ ਹੈ ਨਾ ਤੇ ਆਪਣੀ ਵੱਡੇ ਜਾਨਵਰ ਨੇ ਉਹਨਾਂ ਦੀ ਬਣਨੀ ਹੈਗੀ, ਉਹਨਾਂ ਵਾਸਤੇ ਚਾਰਾ ਲੈ ਆਏ ਆ। ਦੁਕਾਨ ਖੋਲ ਕੇ ਬਸ ਦੁਕਾਨ ਤੋਂ ਹੁੰਦੇ ਹੀ ਸ਼ਾਮ ਹੋਣ ਵਾਲੀ, ਬੱਚੇ ਚੀਜ਼ ਚੂਜ਼ ਲੈ ਜਾਵਣਗੇ ਆ ਕੇ ਹੈ। ਚਲੋ ਜੀ ਹਾਂਜੀ ਤੇ ਜਿੱਦੇ ਆਪਾਂ ਪੱਠੇ ਰੱਖ ਕੇ ਆਏ ਸੀ ਨਾ ਉਹ ਇੱਥੇ ਆ ਕੇ ਦੱਸ ਗਏ, ਕਹਿੰਦੇ ਅਸੀਂ ਘਰ ਆ ਗਏ ਆ ਕੁਤਰ ਲਵੋ। ਦੁਕਾਨ ਦਰਵਾਜ਼ਾ ਵੀ ਇਹਨੂੰ ਬੰਦ ਕਰ ਲੈਂਦੇ ਨੇ ਖੁੱਲ੍ਹਣੇ ਆ ਬੱਚਾ। ਚੱਲ ਕੇ ਕੁਤਰ ਲੈ, ਅੱਧੀ ਰਾਤ ਹੋ ਗਈ। ਹਾਂਜੀ ਤੇ ਇੱਥੇ ਆ ਗਿਆ ਮਸ਼ੀਨ ਇਹਨਾਂ ਦੀ ਇਹ ਵਾਲੀ ਹੈਗੀ ਤੇ ਇੱਥੇ ਇਹਨਾਂ ਦੇ ਪੱਠੇ ਕੁਤਰਨੇ ਨੂੰ ਆਪ ਦੇ ਲੈ ਆਏ ਨੇ ਕਿ ਉਹਨਾਂ ਨੇ ਕੁਤਰ ਕੇ ਰੱਖ ਲੈਣੇ। ਇਹਦੇ ਉੱਤੇ ਨਾ ਪੱਲੀ ਪਾ ਦੇ ਵੀ ਇਹਨਾਂ ਦੀ, ਬਲਕਿ ਪੱਲੀ ਤੋਂ ਪਈ ਹੋਈ ਆਪਾਂ ਆਪ ਵਾਲੀ ਖੋਲਨੇ ਆ। ਉਹ ਵਾਲੀ ਉਹ ਖੋਲ ਕੇ ਥੱਲੇ ਵਿਛਾ ਲੈਣੇ ਆਂਗੇ ਇਹਦੇ ਉੱਤੇ ਤੇ ਆਪਣੇ ਤਰੀਕ ਵੱਖਰੇ ਹੋ ਜਾਣਗੇ। ਚਲੋ ਠੀਕ ਹੈ ਚ ਵੀ ਜਾਵਣਗੇ, ਬਾਕੀ ਰਹਿ ਗਏ ਬਾਅਦ ਵਿੱਚ 2 ਫੇਰੇ ਕਰ ਲਵਾਂਗੇ। ਚਲੋ ਓਕੇ ਹੋ ਗਏ। ਹਾਂਜੀ ਜੀ ਭਾਈ ਸਾਹਿਬ ਪੱਠੇ ਕੁਤਰਨੇ ਅਸੀਂ ਸ਼ੁਰੂ ਕਰਤੇ ਨੇ। ਟੋਕਾ ਹੀ ਖੁਦ ਹੀ ਚਲਾਇਆ ਹੈਗਾ ਨਾ, ਟੋਕੇ ਦਾ ਬਟਨ ਹੀ ਖਰਾਬ ਹੈਗਾ। ਆਪਾਂ ਤੇ ਪੱਠੇ ਕੁਤਰਨੇ ਵਾਸਤੇ ਨਾ ਬਟਨ ਸੁਬਹ ਮੈਂ ਲਿਆ ਕੇ ਦੇਵਾਂਗੇ ਕਿਉਂਕਿ ਹਾਲਾਤ ਤੇ ਮੈਂ ਕਿਹਾ ਇਹ ਬਟਨ ਲਿਆ, ਬੜੇ ਦਿਨ ਹੋ ਗਏ ਨੇ ਬਟਨ ਖਰਾਬ ਹੈਗਾ ਭਾਈ ਸਾਹਿਬ, ਸਪਾਰਕ ਕਰਦਾ ਹੈਗਾ ਵਿੱਚੋਂ। ਸੁਬਹ ਇਨਸ਼ਾਅੱਲਾ ਤਾਲਾ ਮੈਂ ਬਟਨ ਲਿਆ ਕੇ ਲਵਾਵਾਂਗਾ ਅਗਰ ਵਿਹਲਾ ਹੋਇਆ ਤਾਂ। ਉਹ ਜੀ ਐਸਾ ਚੈੱਕ ਕਰੋ। ਹਾਂਜੀ ਤੇ ਚਲੀਏ ਭਾਈ ਸਾਹਿਬ। ਮਾਮੂ ਨੇ ਕਿਹਾ ਮੈਂ ਚੱਕਣੇ ਨੇ ਪੱਠੇ, ਮੈਂ ਕਿ ਚੱਕ ਲਓ ਫਿਰ ਤੁਸੀਂ, ਕਾਫੀ ਵਧਣੀ ਨਹੀਂ। ਚਲੋ ਲੈ ਜਾਂਦੇ ਚੱਲ ਕੇ ਉਹਨਾਂ ਪਾਈ ਜਾਨਵਰਾਂ। ਹਾਂਜੀ ਤੇ ਭਾਈ ਸਾਹਿਬ ਇੱਥੇ ਲਿਆ ਕੇ ਰੱਖਤੀ ਹੈਗੀ ਪੰਡ ਸਾਰੀ। ਅੱਬੂ ਜਾਨ ਕਹਿ ਰਹੇ ਹੁਣ ਘਾਸ ਲਿਆ ਕੇ ਪਾਇਆ, ਪਹਿਲੇ ਉਹਨਾਂ ਨੂੰ ਉਹ ਖਾ ਲਵਾਂ ਉਸ ਤੋਂ ਬਾਅਦ ਇਹਨਾਂ ਨੇ ਅੱਗੋਂ ਪਾ ਦੇਵਾਂਗੇ। ਚਲੋ ਕੋਈ ਨਹੀਂ, ਸੁਬਾਹ ਦਾ ਦਿਨ ਵੀ ਕੋਈ ਟੈਨਸ਼ਨ ਨਹੀਂ ਹੈ। ਮਤਲਬ ਕਿ ਇਤਨਾ ਕੁਤਰਾ ਹੋਇਆ ਪਿਆ ਨਾ ਭਾਈ ਸਾਹਿਬ, ਸਕੂਨ ਨਾਲ ਖਾਂਦੇ ਰਵਾਂਗੇ। ਮਤਲਬ ਕਿ ਉਹਨਾਂ ਨੂੰ ਜਾ ਖਵਾਤਾ ਨੂੰ ਘਾਸ ਦੇ ਉੱਤੋਂ ਤਾਂ ਫੁੱਲ ਹੋ ਜਾਣਗੇ, ਬਚਾ ਵੀ ਜਾਣ ਜਾਂਦਾ ਤੇ ਬਚ ਜਾਵੇਗਾ। ਸੁਬਾਹ ਫਸਟ ਟਾਈਮ ਖਿਲਾ ਦੇਵਾਂਗੇ, ਦੁਪਹਿਰ ਟਾਈਮ ਜੇ ਬਾਕੀ ਦੇ ਕੁਝ ਥੋੜੇ ਬਹੁਤੇ ਆਪਣੇ ਪੱਠੇ ਖੜੇ ਨੇ ਉਹ ਵੀ ਵੱਢ ਕੇ ਲਿਆਵਾਂਗੇ, ਉਹ ਇਹਨਾਂ ਨੂੰ ਕੁਤਰ ਕੇ ਪਾ ਦੇਵਾਂਗੇ। ਕਮ ਬੈਕ ਜੀ, ਗੁੱਡ ਮਾਰਨਿੰਗ। ਦਿਨ ਹੋ ਗਿਆ ਭਾਈ ਸਾਹਿਬ, ਅੱਧਾ ਕੱਲ੍ਹ ਦੇ ਦਿਨ ਦਾ ਵਲੌਗ ਹੈ ਤੇ ਅੱਧਾ ਅੱਗੇ ਅੱਜ ਦੇ ਦਿਨ ਦਾ ਹੋਵੇਗਾ, ਕਿਉਂਕਿ ਮੈਂ ਰਾਤ ਨੂੰ ਸੋਚਿਆ ਸੀਗਾ ਕਿ ਜਿਹੜਾ ਕੱਲ ਵਲੌਗ ਦੁਪਹਿਰ ਟਾਈਮ ਬਣਾਇਆ ਸੀ ਨਾ, ਮੈਂ ਕਿਹਾ ਉਹ ਅਪਲੋਡ ਕਰਨੇ ਆਗੇ। ਦੇਖਣਾ ਹੁੰਦੇ ਥੱਲੇ ਜਿਹੜੇ ਜ਼ਿਆਦਾ ਕਮੈਂਟ ਆਏ ਨਾ ਕਿ ਹਸਨ ਤੂੰ ਇਹ ਪਹਿਲੇ ਕਰ, ਉਹ ਕੰਮ ਇਨਸ਼ਾਅੱਲਾ ਤਾਲਾ ਪਹਿਲੇ ਕਰਾਂਗੇ, ਬਾਕੀ ਇਹ ਬਾਅਦ ਦੇਖਾਂਗੇ। ਤੇ ਰਾਤ ਨੂੰ ਜ਼ਿਆਦਾ ਜੇ ਕਮੈਂਟ ਆਇਆ ਸੀ ਨਾ ਹਸਨ ਉਹ ਜਿਹੜਾ ਤੂੰ ਕਮਰਾ ਬਣਵਾਇਆ ਸੀਗਾ ਉਹਦਾ ਕੀ ਬਣਿਆ, ਉਹ ਕੰਪਲੀਟ ਨਹੀਂ ਹਾਲੇ ਤੱਕ ਤੂੰ ਕਰਵਾਇਆ ਸੀ, ਉਹਦਾ ਕੰਮ ਕਿੱਥੇ ਰੁਕਿਆ ਹੋਇਆ, ਕਰਵਾ ਰਿਹਾ ਕਿ ਨਹੀਂ ਕਰਵਾ ਰਿਹਾ। ਭਾਈ ਸਾਹਿਬ ਉਹਦਾ ਕੰਮ ਵਾਕਿਆ ਮੈਂ ਰੋਕਤਾ ਸੀਗਾ ਕਿਉਂਕਿ ਮੈਨੂੰ ਘਰ ਦੀ ਕੋਈ ਟੈਨਸ਼ਨਾਂ ਬਣ ਗਈ ਸੀ ਇਹਨਾਂ ਦੇ ਵਿੱਚ ਨਾ, ਉਹਦਾ ਕੰਮ ਕਰਵਾਇਆ ਨਹੀਂ। ਲੇਕਿਨ ਮੇਨ ਜਿਹੜਾ ਉਹਦਾ ਕੰਮ ਰਹਿੰਦਾ ਤੁਹਾਨੂੰ ਪਤਾ ਹੁੰਦਾ, ਦਰਵਾਜ਼ਾ ਰੰਗ ਕਰਨਾ, ਦਰਵਾਜ਼ਾ ਲਗਵਾਉਣਾ ਹੈਗਾ ਤੇ ਉਹਨਾਂ ਵਾਸ਼ਰੂਮ ਦਾ ਜਿਹੜਾ ਦਰਵਾਜ਼ਾ ਉਹ ਹਾਲੇ ਲੈ ਆਉਣਾ ਹੈਗਾ ਤੇ ਉਹ ਵੀ ਲਗਵਾਉਣਾ ਹੈਗਾ, ਉਹ ਇਨਸ਼ਾਅੱਲਾ ਤਾਲਾ ਬਾਅਦ ਦੇਖਾਂਗੇ। ਲੇਕਿਨ ਅੱਜ ਨਾ ਪਹਿਲੇ ਜਿਹੜਾ ਰੂਮ ਹੈਗਾ ਉਹਦਾ ਦਰਵਾਜ਼ਾ ਲਗਵਾ ਦੀ ਕਿ ਉਹਦੇ ਅੰਦਰ ਫਿਰ ਆਪਣਾ ਸਮਾਨ ਸਕੂਨ ਨਾਲ ਰੱਖ ਲੈਣਗੇ, ਸੇਵ ਹੋ ਜਾਵੇਗਾ ਉਹਨਾਂ ਸਮਾਨ। ਤੇ ਚੱਲਨੇ ਆ, ਚੱਲ ਕੇ ਮਿਸਤਰੀ ਦਾ ਪਤਾ ਕਰਨੇ ਆ, ਚੱਲ ਕੇ ਪਹਿਲੇ ਮਿਸਤਰੀ ਨੂੰ ਬੁਲਾ ਲੈਣੇ ਆ ਕਿ ਜਿਹਨਾਂ ਕੋਲ ਦਰਵਾਜ਼ਾ ਲਗਵਾਉਣਾ ਹੈਗਾ ਤੇ ਇਹਦੋਂ ਪੇਂਟ ਹੀ ਸ਼ਕਲ ਜਾਵਾਂਗੇ, ਦਰਵਾਜ਼ੇ ਨੂੰ ਲੱਗਦੇ ਆ ਲੋਹਾ ਹੀ ਕਲਰ ਕਰ ਦੇਵਾਂਗੇ। ਮਤਲਬ ਕਿ ਨਾ ਇੱਥੇ ਅਗਲੇ ਦਿਨ ਥੋੜਾ ਲਾਇਆ ਸੀ ਮੈਂ ਕਿ ਆਪਾਂ ਨਾ ਇਹੋ ਜਿਹਾ ਕਲਰ ਲੈ ਕੇ ਇਹਨੂੰ ਕਰ ਦੇਵਾਂਗੇ, ਇਸ ਤਰ੍ਹਾਂ ਦਾ ਕਲਰ ਹੋਣਾ ਹੈਗਾ ਦਰਵਾਜ਼ੇ ਨੂੰ ਜੇ ਕਰਨਾ ਹੈ। ਚਲੋ ਚੱਲਨੇ ਆ ਨਾ, ਮੈਂ ਸੁਬਹ ਲਾ ਦੁਕਾਨ ਹੀ ਖੋਲ ਕੇ ਬੈਠਾ ਆਂਗੇ, ਜਿਵੇਂ ਉੱਠਿਆ ਆਂਗੇ ਮੈਂ ਕਿਹਾ ਹੁਣ ਨਾ ਦੁਕਾਨ ਜਿਹੜੇ ਇੱਕ ਵਾਰੀ ਬੰਦ ਕਰੀਏ, ਨਿਕਲੀਏ ਚੱਲ ਕੇ ਮਿਸਤਰੀ ਵਗੈਰਾ ਦਾ ਪਤਾ ਕਰੀ। ਮਿਸਤਰੀ ਮਿਲਦਾ ਦਰਵਾਜ਼ੇ ਲਾਵਣ ਨਾਲ ਤਾਂ ਉਹਦੇ ਕੋਲ ਦਰਵਾਜ਼ਾ ਜਿਹਾ ਫਿੱਟ ਕਰਾਈਏ ਤੇ ਫਿਰ ਦੇਖਣੇ ਅੱਗੇ ਕੀ ਕਰਨਾ ਹੈਗਾ। ਬੱਕਰੀਆਂ ਆਪਣੀ ਘਰੇ ਖੜੀਆਂ ਨਾਲ ਹੀ ਹੁਣ ਬਾਈ ਨੇ ਲਵਣ ਆਉਣਾ ਹੈਗਾ, ਬੱਕਰੀਆਂ ਨੂੰ ਫਿਰ ਚਰਾਵਣ ਲੈ ਜਾਵੇਗਾ ਤੇ ਅੱਬੂ ਜਾਨ ਸੁਬਹ ਜਾ ਕੇ ਬੱਕਰੀਆਂ ਲਈ ਨਾ ਘਾਸ ਕੱਟ ਕੇ ਲੈ ਆਏ ਨੇਗੇ। ਇਹ ਨਹੀਂ ਕਿ ਅਸੀਂ ਇਹਨਾਂ ਦਾ ਖਿਆਲ ਨਹੀਂ ਰੱਖਣੇ, ਅਸੀਂ ਵੀ ਇਹਨਾਂ ਵਾਸਤੇ ਘਾਸ ਵਗੈਰਾ ਲੈ ਆਈਦਾ। ਰਾਤ ਨੂੰ ਜਿਹਾ ਚਾਰਾ ਕੱਟ ਕੇ ਲੈ ਆਏ ਸੀਗੇ, ਤਕਰੀਬਨ ਇੰਨਾ ਬਚਿਆ ਪਿਆ ਹੈਗਾ, ਇਹ ਵੀ ਮੈਂ ਹੁਣੇ ਅੱਗੇ ਸਿੱਟ ਦੇਵਾਂ ਤਾਂ ਉਹਨਾਂ ਨੇ ਖਾ ਲੈਣਾ। ਮਾਸ਼ਾਅੱਲਾ ਰੱਜੇ ਖੜੇ ਨੇਗੇ ਦੋਨੇ ਡੋਰ ਨਾ ਆਪਣੇ ਫੁੱਲ ਖੜੇ ਨੇਗੇ। ਬਾਕੀ ਮੈਂ ਨਿਕਲਣਾ ਆ ਗਿਆ, ਇਹ ਰੰਗ ਬਾਅਦ ਚੱਕ ਯਾਰ ਚੱਕ ਕੇ ਲੈ ਜਾਵਾਂਗਾ। ਪਹਿਲੇ ਮਿਸਤਰੀ ਤੇ ਲੱਭ ਜੋ ਨਾ, ਮਿਸਤਰੀ ਨਾ ਲੱਭੇ ਤੇ ਮੈਂ ਰੰਗ ਚੱਕ ਕੇ ਲੈ ਗਿਆ ਖੜਾ ਹਾਂ ਲਾਵਣ ਕਰ, ਇਹ ਬਾਅਦ ਲਾਵਾਂਗੇ। ਪਹਿਲੇ ਨਿਕਲ ਦਰਵਾਜ਼ਾ ਫਿੱਟ ਕਰਾ ਲਈਏ ਉੱਥੇ।
अपना मिस्त्री कोई लपा गया होया शहर फिल्टर का पानी भरावन कह रहे आ जाते नहीं। चलो कोई बात नहीं, हाँ उतने टाइम तक चलिए फिर घर चल के बैठने जिमें ही आवेगा ना फिर आकर ले जाना। बस घर में आ गया तो मैं सोच रहा जिन्ने टाइम तक मिस्त्री नहीं लभदा उतने टाइम तक ने ਜਿਹੜਾ ਔਰਲਾ ਕਮਰਾ ਹੈਗਾ ਇਹਦੇ ਤੇ ਨਾ ਉੱਪਰਲੀ ਜੇ ਤਰਪਾਲ ਹੈਗੀ ਉਹ ਵੀ ਪਾ ਦਈਏ ਤੇ ਇੱਥੇ ਉੱਤੇ ਵੀ ਇੱਕ ਪਈ ਤਰਪਾਲ ਜਿਹੜੀ ਨਾ ਆਪਾਂ ਅੱਗੇ ਛਾਂ ਵਾਸਤੇ ਲਈ ਸੀਗੀ ਚਿੱਟੇ ਰੰਗ ਦੀ। ਇੱਕ ਤਾਂ ਕੱਪੜਾ ਜਿਹਾ ਪਿਆ ਸਾਦਾ ਜਿਹਾ ਨਹੀਂ, ਉਹ ਵੱਡਾ ਕੱਪੜਾ ਉਹ ਜਿਹੜਾ ਲਿਆ ਸੀ ਉੱਥੋਂ ਹਫਤੇ ਬਾਜ਼ਾਰੋਂ, ਤੇ ਇਹ ਵੀ ਨਾ ਇਹਦੇ ਉੱਤੇ ਪਾ ਕੇ ਤੇ ਉੱਤੋਂ ਨਾ ਛਾਂ ਬਣਾ ਦੀ, ਕਿਉਂ ਕਿ ਰਾਤ ਨੂੰ ਇਹਨਾਂ ਨੂੰ ਸਰਦੀ ਲੱਗਦੀ। ਉੱਤੋਂ ਛੱਤ ਜਿਹੜੀ ਇਹਨਾਂ ਦੀ ਹੈ ਕੋਈ ਨਹੀਂ ਇਸ ਵਜ੍ਹਾ ਤੋਂ ਉੱਤੇ ਕੱਪੜੇ ਪੈ ਹੋਣਗੇ ਨਾ ਉੱਤੋਂ ਇਹਨਾਂ ਨੂੰ ਸਰਦੀ ਨਹੀਂ ਲੱਗੇਗੀ। ਫਰੰਟ ਸਾਈਡ ਦਾ ਹੈਗਾ ਉਹਦੇ ਵੀ ਕੋਈ ਨਾ ਕੋਈ ਇਹਦਾ ਜੁਗਾੜ ਲਾ ਲੈਂਦੇ ਆ, ਮਤਲਬ ਕਿ ਕਵਰ ਤਾਂ ਕਰਨਾ ਇਹਨਾਂ ਨਹੀਂ ਤਾਂ ਵਿਚਾਰੇ ਜਾਨਵਰ ਤਾਂ ਸਰਦੀ ਨਾਲ ਮਰ ਜਾਣਗੇ। ਇਹਨੂੰ ਲਾਈਏ ਪਹਿਲੇ ਤੈਅ ਨਾਲੋਂ ਖੋਲੀਏ ਨਾ, ਖੁੱਲਿਆ ਪਿਆ ਪਹਿਲੇ ਹੀ ਕੱਪੜਾ ਕੱਢ ਤਾਂ ਲਿਆ ਲੇਕਿਨ ਨਾ ਉੱਥੇ ਉਹ ਇੱਕ ਜਗ੍ਹਾ ਇਕੱਠੇ ਪੈ ਰਹਿਣ ਦੀ ਵਜ੍ਹਾ ਤੋਂ ਦਾਗ ਬਹੁਤ ਗੰਦੇ ਲੱਗੇ ਪਏ ਨੇਗੇ। ਲੇਕਿਨ ਜੋ ਵੀ ਹੈ ਉੱਤੇ ਯਾਰ ਛਾਂ ਬਣਾਉਣੀ ਆਪਾਂ ਕੋਈ ਦਾਗਾ ਨਾ ਦੇਖਣਾ, ਉੱਤੇ ਪਾਉਂਦੇ ਹਾਂ ਛਾਂ ਬਣਾਈ ਜਾਂਦੇ ਤੇ ਇਹ ਹੈਗਾ ਕਿ ਵਿਚਾਰਿਆਂ ਨੂੰ ਸਰਦੀ ਤੋਂ ਬਚਤ ਹੋਵੇਗੀ ਨਾ। ਸਰਦੀ ਜਾਨਵਰਾਂ ਨੂੰ ਬਹੁਤ ਜ਼ਿਆਦਾ ਲੱਗਦੀ, ਰਾਤ ਨੂੰ ਵਿਚਾਰਿਆਂ ਦੀ ਆਵਾਜ਼ਾਂ ਆਉਂਦੀਆਂ ਨੇ ਉੱਚੀਆਂ ਉੱਚੀਆਂ ਜਦੋਂ ਸਰਦੀ ਲੱਗਦੀ ਨਾ। ਅਸੀਂ ਕੀ ਕਰ ਸਕਦੇ ਮਤਲਬ ਕਿ ਇੱਧਰ ਬਰਾਂਡੇ ਬਣੀਏ ਤਾਂ ਉਹ ਵੀ ਹੁਣ ਤਾਂ ਇੱਟਾਂ ਪਈਆਂ ਹੋਈਆਂ, ਵੈਸੇ ਵੀ ਅਗਰ ਖੁੱਲੀ ਜਗ੍ਹਾ ਵੀ ਹੋਵੇ ਨਾ ਫਿਰ ਵੀ ਅੱਧੇ ਕੋਈ ਰਸਤਾ ਗੁਜ਼ਰਨ ਦਾ ਤੇ ਨਾ ਬਣ ਨਹੀਂ ਸਕਨੇ। ਇਹਨਾਂ ਛੱਤਾਂ ਜਦੋਂ ਪਵਾ ਲਈਆਂ ਉਹਦੇ ਵਿਚਾਰਿਆਂ ਨੂੰ ਜਾ ਕੇ ਸਕੂਨ ਬਣੇਗਾ। ਤੇ ਐਵੇਂ ਖਿੱਚ ਕੇ ਲੈ ਚੱਲਣੇ ਨੇ, ਇੱਕ ਤਾਂ ਨਾਲ ਰੱਸੀਆਂ ਦਾ ਬੜਾ ਫਾਇਦਾ ਹੈਗਾ, ਸਾਡਾ ਤੋਂ ਬੰਨੇ ਜਾਵਣਗੇ। ਇਹਨੂੰ ਉੱਤੇ ਪਾਈਏ ਬਸ ਹੁੰਦੇ। ਭਾਈ ਸਾਹਿਬ ਓਕੇ ਨਹੀਂ ਹੋ ਗਿਆ, ਚੈੱਕ ਕਰੋ ਛੱਤ ਪੈ ਗਈ ਹੈਗੀ ਇਹਦੀ ਤਾਂ ਉੱਤੋਂ ਨਾ ਬੜੀ ਮੁਸ਼ਕਿਲ ਨਾਲ ਭਾਈ ਸਾਹਿਬ ਵਿੱਚ ਇੱਟਾਂ ਫਸਾ ਕੇ ਨਾ ਇੱਥੇ ਹੀ ਥੱਲੇ ਇੱਟਾਂ ਫਸਾਈਆਂ ਜੇ ਦਾੜੇ ਬਣੇ ਹੋਏ ਸੀ ਇੱਥੇ ਵੀ ਕਿ ਮਜ਼ਬੂਤ ਕੰਮ ਰਵੇ ਉਹ ਤੋੜ ਨਾ ਜਾਵੇ। ਹਾਲੇ ਤੱਕ ਇੰਨਾ ਪੱਕਾ ਕੰਮ ਨਹੀਂ ਹੋਇਆ ਲੇਕਿਨ ਥੱਲੇ ਚੱਲ ਕੇ ਦੰਦ ਖਾਨਾ ਥੱਲੋਂ ਬੜੀ ਜ਼ਬਰਦਸਤ ਲੱਗ ਰਹੀ ਹੈਗੀ। ਮਤਲਬ ਕਿ ਇਹਨਾਂ ਨਾਲ ਛਾਂ ਬਣ ਗਈ। ਛਾਂ ਆਪਾਂ ਇਸ ਵਜ੍ਹਾ ਤੋਂ ਨਹੀਂ ਬਣਾਈ ਕਿ ਇਹਨਾਂ ਨੂੰ ਗਰਮੀ ਲੱਗਦੀ ਹੈ, ਛਾਂ ਇਸ ਵਜ੍ਹਾ ਤੋਂ ਬਣਾਈ ਕਿ ਸਰਦੀ ਲੱਗਦੀ ਰਾਤ ਨੂੰ। ਤੂੰ ਓਪਨ ਹੈ ਨਾ ਸਾਰਾ, ਹੁਣ ਫਰੰਟ ਸਾਈਡ ਰਹੇਗੀ ਤੇ ਇਧਰਲੀ ਸਾਈਡ ਰਹੇਗੀ। ਮਤਲਬ ਕਿ ਇਹਦੇ ਤੇ ਸਾਨੂੰ ਕੱਪੜਾ ਪਾਉਣਾ ਚਾਹੀਦਾ ਇਹਦੇ ਵੱਡੇ ਜਾਨਵਰ ਨੇ, ਲੇਕਿਨ ਬੱਕਰੀਆਂ ਜਿਹੜੀਆਂ ਨੇ ਬੜਾ ਨਾਜ਼ੁਕ ਜਾਨਵਰ ਹੁੰਦਾ ਇਸ ਵਜ੍ਹਾ ਤੋਂ ਨਾ ਇਹਦੇ ਤੇ ਪਹਿਲੇ ਛਾਂ ਬਣਾਈ ਹੈਗੀ। ਓਕੇ ਨਹੀਂ ਹੋ ਗਿਆ, ਜ਼ਬਰਦਸਤ ਹੋ ਗਿਆ ਭਾਈ ਸਾਹਿਬ ਜੀ। ਉਦੋਂ ਮੈਂ ਤਾਂ ਮਿਸਤਰੀ ਲਵਣ ਜਾਣ ਲੱਗਿਆ ਸੀ ਲੇਕਿਨ ਅੱਬੂ ਜਾਨ ਕਹਿ ਰਹੇ ਨੇ ਅੰਮੀ ਜਾਨ ਦੀ ਦਵਾਈ ਲੈਣੀ ਹੈਗੀ ਉਸ ਡਾਕਟਰ ਕੋਲ ਜਿਹਨੇ ਕੱਲ੍ਹ ਗਿਆ ਸੀ, ਉਹਨੇ ਕਿਹਾ ਸੀ ਕਿ ਡ੍ਰਿਪ ਵਗੈਰਾ ਲਾਣੀ ਹੈਗੀ। ਅੰਮੀ ਜਾਨ ਤਬੀਅਤ ਹੀ ਨਹੀਂ ਕੁਛ ਠੀਕ ਹੈਗੀ ਲੇਕਿਨ ਅੱਜ ਮੋਟਰਸਾਈਕਲ 'ਤੇ ਜਾਣ ਲੱਗੇ ਨੇ ਭਾਈ ਸਾਹਿਬ। ਬਾਕੀ ਮਿਸਤਰੀ ਨੂੰ ਮੋਟਰਸਾਈਕਲ 'ਤੇ ਮੈਂ ਲਵਣ ਜਾਣਾ ਲੇਕਿਨ ਬਾਅਦ ਜਾ ਕੇ ਲੈ ਲੈਣਾ, ਕੰਮ ਬਾਅਦ ਦਾ ਹੈਗਾ। ਪਹਿਲੇ ਅੰਮੀ ਜਾਨ ਦੀ ਇਹਨਾਂ ਸਿਹਤ ਹੈਗੀ ਤੇ ਦਵਾਈ ਮੇਰੇ ਲੈ ਕੇ ਆਏ ਫਿਰ ਜਾਵਾਂਗਾ, ਬਾਕੀ ਕੰਮ ਕਰਾ ਲਾਂ। ਅੱਲਾ ਪਾਕ ਕਰਮ ਕਰੇਗਾ। तो गड्डी ते तकरीबन 2 चक्कर लाए ने भाई साहब के, तकरीबन 10-12 हज़ार रुपया मतलब कि लग गया है। तो हम असी इतना अफोर्ड भी नहीं कर सकते तो बार बार मतलब कि गड्डी से जाइए। अम्मी जान ने कहा मैं मोटरसाइकिल से चली जावांगी, मतलब कि कार तो फिर उन्हें किराया ही ना इतों साढ़े करीबी शहर का तकरीबन 3-4 हज़ार रुपया लै लेना होंगे, बहुत महंगी पैंती होगी। चलो दवाई लैके आ जाते नहीं फिर देखने आगे। बाकी मैनू ना बड़ा बेस्ट लग रहा भाई साहब, पूरे घर का नक्शा जो ना चेंज हो गया है। देखिया जे सिर्फ छत पई छां जी बनी है, पूरा घर साडा जिहा अजीब जिहा लग रहा है। सिर्फ ए उत्ते छां बनने यार ਜਦੋਂ ਦੀ ਇਹਨਾਂ ਦੋਨੇ ਕਮਰਾ ਦੀ ਛੱਤਾਂ ਪੈ ਜਾਣੀਆਂ ਨਾ ਮੈਨੂੰ ਲੱਗ ਰਿਹਾ ਹੈਗਾ ਕਿ ਆਪਣਾ ਘਰ ਜਿਹੜਾ ਨਾ ਬਹੁਤ ਪਿਆਰਾ ਲੱਗੇਗਾ, ਕਿਉਂਕਿ ਇਹ ਵੀ ਬੜਾ ਪਿਆਰਾ ਲੱਗ ਰਿਹਾ। ਹਲੇ ਤੱਕ ਘਰ ਦੀ ਸਾਫ਼ ਸਫਾਈ ਹੋਣ ਵਾਲੀ ਬੜੀ ਪਈ ਹੈ। मतलब जो मिस्त्रियां काम खत्म होया सी ना उस तो बाद सफाई बड़ाई होने वाले, बल्कि कुतरा जो ने तपाई होना जानवरों के अगे खा लवणगे तो इतों थोड़ी बहुत इतों सफाई करिए। जो अट जो हेलो वाह जी भाई साहब, हाँ फ्रेंड उधर सिट पत्ते नहीं बेरी के खा लवणगे। देखो क्यों शौक ना खा रहे, आ पत्ते ही चक के सिट दे आ जे कट्ठे हो गए। तो आयशा जी हैगी पहले अंदरों कमरे साफ सफाई करती फिरती, अज अच्छी तरह अंदरों ना सारे रूम जो उन्हें सफाई कर रही हैगी। फिर ना बाहर की सफाई इस वे लेट हो गई है, हम अच्छी तरह ना कुछ टाइम की क्लीन डन नज़र आ गया क्योंकि अंदरों झाड़ू वगैरह दे के कमरे जो ना साफ करती पई है। देखो अच्छी तरह अंदरों कमरे दी सफाइयाँ हो रही हैं, हाले तक झाड़ू दे रही है, फिर तपड़ी तो लगेगी ना टैलां ये चमक जाएंगे, ज़बरदस्त काम हो जाएगा भाई साहब जी। इधर आके दुकान खोल ली, मैं फिर दुकान पे बैठने आ गई। इतने टाइम तक अम्मी अबू नहीं आते नेगे क्योंकि तकरीबन उन्होंने 1.5 घंटा लग जाना है, तो मिस्त्री सुकून ना अपने घर आ जाएगा। तो इधर देखो जी भाई साहब क्या बात है कि ना बड़ा खूबसूरत लग रहा है अगे ना, मतलब इतने छां बनी ना तो सारा मतलब शॉप जी इधर ही थोड़ी चेंजिंग जी लग रही यार। देखो ना थोड़ा जहा फर्क पिया, सिर्फ छां बनाई हैगी उन्होंने कितना घर जो है ना चेंज लग रहा है, सारा घर जो है ना चेंज लगता पे अपना अज।
ਅੱਗੇ ਇੱਕ ਵਾਰੀ ਕੁਰਬਾਨੀ ਤੇ ਬਸ ਇੱਥੇ ਛਾਂ ਬਣਾਈ ਸੀ, ਇੱਕ ਸਾਈਡ ਤੇ ਬਣਾਈ ਸੀ, ਮੁਕੰਮਲ ਨਹੀਂ ਬਣਾਈ ਹੈਗੀ। ਇਨਸ਼ਾਅੱਲਾ ਤਾਲਾ ਜਦੋਂ ਛੱਤਾਂ ਪੈ ਗਈਆਂ ਉਦੋਂ ਘਰ ਬੜਾ ਪਿਆਰਾ ਲੱਗੇ। ਕਾਫੀ ਵਾਰ ਕਹਿੰਦੇ ਸੀ ਅਸਾਂ ਤੋਂ ਠੀਕ ਨਹੀਂ ਕੀਤਾ, ਗੰਦਾ ਲੱਗੇਗਾ, ਲੇਕਿਨ ਮੈਨੂੰ ਹੁਣ ਲੱਗ ਰਿਹਾ ਭਾਈ ਸਾਹਿਬ ਕਿ ਇਹ ਪਿਆਰਾ ਲੱਗੇਗਾ ਜਦੋਂ ਦੀ ਛੱਤਾਂ ਪੈ ਗਈਆਂ। ਇਨਸ਼ਾਅੱਲਾ ਤਾਲਾ ਦੇਖਾਂਗੇ ਨਾ ਜਦੋਂ ਦੀ ਛੱਤਾਂ ਵਗੈਰਾ ਹੁਣ ਪੈ ਗਈਆਂ ਤੇ ਠੀਕ ਹੈ। ਅੰਮੀ ਅਬੂ ਦਾ ਇੰਤਜ਼ਾਰ ਕਰਨਾ, ਜਿਵੇਂ ਹੀ ਆਉਂਦੇ ਨੇ ਫਿਰ ਬਾਕੀ ਕੰਮ ਉਸ ਤੋਂ ਬਾਅਦ ਦੇਖਣੇ ਆ, ਮਿਲਨੇ ਆ ਅੰਮੀ ਅਬੂ ਹੋਰਾਂ ਨੇ ਆਉਣ ਤੋਂ ਬਾਅਦ। ਵੈਲਕਮ ਬੈਕ ਜੀ। ਤਕਰੀਬਨ 1:56 ਹੋ ਗਏ ਨੇਗੇ ਤੇ ਹੁਣ ਅੰਮੀ ਅਬੂ ਆਏ ਨੇਗੇ ਦਵਾਈ ਲੈ ਕੇ, ਉਦੋਂ ਦੁਕਾਨ ਬੰਦ ਕਰੀ, ਚੱਲ ਕੇ ਮਿਸਤਰੀ ਲੈ ਕੇ ਚੱਲ ਕੇ ਜਲਦੀ ਜਲਦੀ ਨਾ ਕੰਮ ਕੰਪਲੀਟ ਕਰਾਈਏ। ਚਲੋ ਜੀ ਜੀ ਤੇ ਭਾਈ ਸਾਹਿਬ ਨਿਕਲੀਏ। ਉਦੋਂ ਇੱਕ ਬੱਕਰੀ ਜਿਹੜੀ ਘਰ ਰਹਿ ਗਈ ਹੈਗੀ, ਬੱਕਰੀਆਂ ਕੇ ਸਾਰੀ ਛੜੀਆਂ ਨਾ ਭਾਈ ਲਵਣ ਆਇਆ ਹੈਗਾ, ਦੂਸਰੀਆਂ ਲੈ ਕੇ ਚਲਾ ਗਿਆ ਹੈਗਾ। ਇਹ ਨਾ ਦੂਸਰੀਆਂ ਬਾਹਰ ਨਿਕਲ ਗਈ, ਬੱਕਰੀ ਅੰਦਰ ਕਿਚਨ ਵਾਲੀ ਸਾਈਡ ਚਲੀ ਗਈ, ਅੰਦਰ ਉਹ ਰੋਟੀਆਂ ਪਈਆਂ ਹੁੰਦੀਆਂ ਨਾ, ਰੋਟੀਆਂ ਖਾਵਣ ਚਲੀ ਗਈ। ਇਹ ਉਸੇ ਲਾਲਚ ਚ ਇੱਥੇ ਰਹਿ ਗਈ, ਉਹ ਰੱਜ ਕੇ ਆਵਣਗੀਆਂ ਤੇ ਇਹਨੇ ਭੁੱਖਿਆ ਰਹਿ ਜਾਣਾ। ਭੁੱਖਿਆ ਕੀ ਰਹਿਣਾ ਹੈਗਾ, ਵੈਸੇ ਤਾਂ ਇਹਦੇ ਵਾਸਤੇ ਸਾਰਾ ਸਮਝ ਲਓ ਇੱਕ ਤਰ੍ਹਾਂ ਦਾ ਘਾਸ ਪਿਆ ਹੈਗਾ। ਉਹ ਵਾਲਾ ਜਾਨਵਰਾਂ ਨੇ ਹਾਲੇ ਤੱਕ ਉਹ ਪਹਿਲੇ ਵਾਲੇ ਜਿਹੜੇ ਕੁਤਰਾ ਪਾਇਆ ਉਹ ਇਹਨੇ ਖਤਮ ਕੀਤਾ ਹੈਗਾ, ਉਹ ਵੀ ਹਾਲੇ ਤੱਕ ਉਹਨਾਂ ਕਾਫੀ ਪਿਆ ਹੈਗਾ। चलो चलिए पहले मिस्त्री ले आइए, वो काम कराइए, फिर बाद देखें। ना 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 कोनी तेनू ने लभना ही किथे जा रही है। हटे और हटे हट हट दी भला हो जाए। हाँ हाथ देना पकड़ी की हैगी भाई साहब, बड़ी औखी पकड़ी जी। इन्हों पता ही लगेगा लालच बुरी बनाया कि लालच किया रोटियां का, हुण रह गई हैगी उहदे चरण तू। चलो चल 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 पीछे नहीं हटना, चल 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 पीछा नहीं हटना। हूँ फिर इधर मिस्त्री लै लेने आ गए भाई साहब। बकरी ने तो होश ही घुमाता है, पेंटर लाया उन्हें कितों कितने बाज बाज के चली ऐसा बुला लिया। आप मिस्त्री का घर हैगा भाई साहब जी, मिस्त्रियों का काम होवे ना, सानू मिस्त्री नहीं लभदे नेगे। हुण ओह शहर गया होया, फिर उन्होंने कोई काम सीगा ते उत्थों ना आपां लैके आने ने कब्जे भी जेड़े ओह लगदे ना जिवें दरवाजा फिट हुंदा, ओह भी ते फट्टी वगैरह लैनी। मैं कहा चलो शहर ही गया होया, उन्हें पीछे चले जाने, अगर उत्थों मिल गया ना तो उत्थों समान ही सारा लैके ही आवांगे कि पिछे शहर आना ही पैना सीगा। टेस्ट हो जाता अच्छा हैगा, पहले ही शहर पहुंच गया होया था। चलने आना चल के उत्थों का पता कर लेने कदों ला दिंदा, उन्हें अगर आ गए तो उन्हें लवा लवांगे, नहीं तो फिर जिद्दों तो उन्हें किया उदों लवा लवांगे। इत्थे पहुंच गया, तेनों पता दिरखान कित्थे ही होने ने। अगर शहर आया होया मतलब कि आरे ते आया होया कोई लक्कड़ वगैरह कटवावन, ऐसे दी मैंने दस पई सी। इत्थे सारियां लकड़ां वगैरह पईयां ने, कटाई करदे ने आरे ते इतों कोई लवन आया उन्हें लकड़ी वगैरह, मतलब कि इन्हों आर्डर मिलता रहिंदा हैगा, मंजियां बनावन दा, फट्टे बनावन दे, ओह बड़े आर्डर मिलदे। फिर इत्थों लक्कड़ लै जांदा उस हिसाब नाल, ये कट के दे दिंदे जिवें वड्डे पीस पए ने ना। इहनूं दस दिंदे आ कि जिहड़ी आपां उत्थे लवाणी ना, मतलब नाल एक फट्टी भी लगनी, ओह भी इहो जी लकड़ी किसे चों कढा के लै जावे। हाँ जी जनाब तुसीं तां अज गए भी गए। चलो हुण यार लकड़ सच्ची आपां भी लै जानी इत्थों, ਉਹ ਨਾ ਦਰਵਾਜ਼ਾ ਲਾਣਾ ਹੈਗਾ। ਮੈਂ ਘਰ ਤੇਰੇ ਦੱਸਿਆ ਹੋਣਾ ਉਹਨਾਂ ਨੇ ਤੈਨੂੰ, ਤੇ ਉਹ ਨਾ ਇੱਥੋਂ ਲਾਰ ਵੀ ਉਹਦੀ ਲੈ ਜਾਣੀ ਹੈਗੀ, ਤੇ ਹੋਰ ਵੀ ਸਮਾਨ ਜਿਹਾ ਲੈ ਜਾਣਾ, ਵਾਪਸ ਫਿਰ ਲਈ ਜਾਵਾਂਗੇ। ਇੱਥੋਂ ਕਢਵਾ ਲਾ ਉਹ ਵੀ ਨਾਲ। ਤੇ ਹੁਣ ਜੀ ਫਿਰ ਆਰਾ ਚਲਾਵਣ ਲੱਗੇ ਨੇ, ਕਿ ਪੀਟਰ ਵਾਲਾ ਆਰਾ ਹੈ ਨਾ, ਇਸ ਤਰ੍ਹਾਂ ਚੱਲੇਗਾ। ਆਪਾਂ ਜਿਹੜੀ ਲੱਕੜ ਲੈ ਜਾਣੀ ਨਾ, ਉਹ ਇਸ ਫੱਟੇ ਚੋਂ ਕੱਢਣ ਲੱਗੇ ਨੇ। ਕਿ ਕਹਿੰਦਾ ਪਹਿਲੇ ਮੈਂ ਇੱਕ ਫੱਟੀ ਐਵੇਂ ਲੰਮੀ ਲਵਣ ਆਇਆ ਸੀਗਾ, ਦੋਨੇ ਹੀ ਕਢਾ ਲੈਂਦੇ ਜੀ। उधर से देखा होना अंकल और ना अगे काठ नहीं है, मतलब कटे हुए या कोई पानी होनी वजह आरे का काम करते ना, अकले हैंडल करते हैं, उसके बावजूद भी आरा पूरा। काम खत्म हो गया, हुण हो गया रगड़ाई का काम शुरू। तो फिनिशिंग जी इन्होंने देनी है, उस जगह इन्हें लै जानी है, एक्सट्रा इहदे है ना बूर जी उत्ते लै जानी है। पहले लकड़ कुछ इस तरह की सी, इहदे तो रगड़ाई करन तो बाद कोई इस तरह फिनिशिंग आ रही है। देखो बिल्कुल साफ सुथरी ना, उतों हम क्लियरली साइडा ही वही उतों अच्छी तरह एवं ना रगड़ लैंदा है। इन्हें ने उत्ते एक्स्ट्रा जो उत्ते निकली होंगी लकड़ में बूर जी होंगी लै जाती सारी। इत्थे लरां लैनियां सीगियां, वो लै लियां ने, आपां तो एक ही लई हैगी। दरवाजे वास्ते तकरीबन 450 रुपए की मिली हैगी। अच्छी लकड़ सी ना बकैन की। तो हुण जांदे उत्थों बाकी हाले तक कुंडे के कब्जे वगैरह लैने ने, वो भी समान लैके जाना है। जाते ये समान है वो इन्हों को लै लैने आगे।
ਇੱਥੇ ਅੰਦਰ ਆ ਗਏ ਆਂਗੇ ਭਾਈ ਸਾਹਿਬ, ਆਪੇ ਹੀ ਸਮਾਨ ਚੱਕਣ ਲੱਗ ਗਏ ਆਂਗੇ ਜਿਵੇਂ ਦੁਕਾਨ ਹੀ ਆਪਣੀ ਹੈ ਭਾਈ ਸਾਹਿਬ। ਟੈਨਸ਼ਨ ਨਹੀਂ ਕੋਈ, ਆਪਣੀ ਵਾਲੀ ਗੱਲ ਹੈ, ਜੋ ਪੱਕੇ ਗਾਹਕ ਆ ਨਾ। ਹਾਂ ਖੁਦ ਹੀ ਚੱਕ ਲੈਂਦੇ ਆਂਗੇ ਇੱਥੋਂ। ਆ ਲੈਣੀ ਅੰਦਰਲੀ ਸਾਈਡ ਤੇ ਕੁੰਡੀ ਲੱਗੇਗੀ, ਬਾਕੀ ਬਾਹਰਲੀ ਸਾਈਡ ਵਾਲਾ ਉਹ ਕੁੰਡਾ ਜਿਹਾ ਲੈ ਲਓ ਤੇ ਦੂਸਰਾ ਲੈ ਲਿਆ ਯਾਰ। ਉਹ ਕੀ ਹੋਣਾ ਯਾਦ ਆ, ਕਬਜ਼ੇ ਵੀ ਲੈ ਲਵੇ। ਇਹ ਇੱਕ ਹੀ ਹੋਣਾ ਹੈ ਨਾ, ਕਿਦੋਂ में होना? एक होना। चल एक ਚੱਕ ਲਾ। ਇਹ ਦੋ ਹੋਣੇ ਨੇ ਕਿ ਇੱਕ? ਇਹ ਦੋ ਆ ਗਏ। ਚੱਲ ਇਹ ਚੱਕ ਲਾ ਕੇ ਲਈ। ਇੱਥੋਂ ਨਾ ਵਾਲਾ ਸਮਾਨ ਲੈ ਲਿਆ ਹੈਗਾ ਸਾਰਾ, ਤਕਰੀਬਨ 1250 ਰੁਪਏ ਦਾ ਮਿਲਿਆ ਤੇ ਉਦੋਂ ਲੈ ਚੱਲਨੇ ਆ। ਹੁਣ ਚੱਲ ਕੇ ਨਾ ਦਰਵਾਜ਼ਾ ਫਿੱਟ ਕਰਾਈਏ ਭਾਈ ਸਾਹਿਬ। ਬਾਕੀ ਆਪਣੀ ਦੁਕਾਨ ਤੇ ਰੱਖਣੀ ਹੈ ਫੱਟੀ। ਉੱਥੋਂ ਕੋਈ ਰਿਪੇਅਰ ਕਰਾਉਣ ਵਾਸਤੇ ਫੱਟੀਆਂ ਲਿਆ ਸੀ, ਮਤਲਬ ਰਗੜਾਈ ਵਗੈਰਾ ਕਰਨ का तो ਕੁਛ ਨਾ। ਨਵੀਆਂ ਉੱਥੋਂ ਇੱਕ ਲਈਏ ਛੋਟੀਆਂ ਆਪਣੇ ਨਾਲ ਦੀ, ਉਹ ਲੈ ਚਲੀਏ ਭਾਈ ਸਾਹਿਬ ਜੀ। ਇੱਥੇ ਅੰਕਲ ਹੋਰਾਂ ਦੇ ਘਰ ਪਹੁੰਚ ਕੇ ਆਂਗੇ ਭਾਈ। ਆਪਣੇ ਸਾਰੇ ਔਜ਼ਾਰ ਵਗੈਰਾ ਚੱਕ ਕੇ ਲੈ ਕੇ ਆ ਗਿਆ। ਮਸ਼ੀਨਾਂ ਵਗੈਰਾ ਜਿਹੜੀਆਂ ਨੇ ਲੈਣੀਆਂ ਸੀਗੀਆਂ, ਲੇਕਿਨ ਇਹਦੇ ਕੋਲ ਲੀਡ ਨਹੀਂ ਆਈ, ਉਹ ਮੈਂ ਘਰੋਂ ਲਿਆਣੀ ਪਈ। ਫਿਰ ਆ ਜਿਹੜੀ ਉਦੋਂ ਕਰੰਟ ਲੈਣਾ ਇੱਥੇ, ਕਿਉਂਕਿ ਸੁਰਾਖ ਵਗੈਰਾ ਕਰਨੇ ਡਰਿਲ ਨਾਲ, ਉਹਦਾ ਵੀ ਜਿਹੜਾ ਜੁਗਾੜ ਹੋ ਗਿਆ ਹੈਗਾ। ਹੁਣ ਨਾ ਕਹਿ ਰਿਹਾ ਇਤਨਾ ਨਾਲ ਨਾ ਦਰਵਾਜ਼ਾ ਜਿਹਾ ਕੱਟਣਾ ਪੈਣਾ ਹੈਗਾ, ਲੇਕਿਨ ਕਹਿੰਦਾ ਪੈਂਦੇ ਜੋੜ ਜਿਹੜੇ ਨਾ ਮਤਲਬ ਮਜ਼ਬੂਤ ਰਹਿਣਗੇ। ਉਹ ਨਾ ਤਾਂ ਟੈਨਸ਼ਨ ਲੈ ਕੇ ਵੀ ਇਹ ਮਤਲਬ ਖਰਾਬ ਹੋ ਜਾਵੇ ਦਰਵਾਜ਼ਾ, ਉਹ ਵੀ ਇਸ਼ੂ ਬਣਨਾ। ਪੱਕਾ ਕਰਕੇ ਨਾ ਇੱਥੇ ਕਟਰ ਲਾਇਆ ਚੱਕ ਕੇ। ਕਿੱਥੇ ਗਿਆ ਕਟਰ? ਹਾਂ ਆਹ ਕਟਰ ਪਿਆ ਹੈਗਾ, ਜਿਹੜਾ ਵੈਸੇ ਆਪਾਂ ਜਦੋਂ ਸ਼ੀਟਾਂ ਲਵਾਈਆਂ ਸੀ ਉੱਤੇ ਉਹਨਾਂ ਨੇ ਫੱਟੇ ਦੇ ਕੱਸੇ ਹੋਇਆ ਸੀ, ਫੱਟੇ ਨਾਲੋਂ ਖੋਲ ਕੇ ਲਿਆ। ਇਸ ਕਟਰ ਨਾਲ ਨਾ ਇਹਨੂੰ ਕੱਟ ਲਵੇਗਾ ਅੱਛੀ ਤਰ੍ਹਾਂ। ਬਾਕੀ ਔਜ਼ਾਰ ਵਗੈਰਾ ਨਹੀਂ ਗੇ ਸਾਰੇ ਇਹਦੇ, ਜਿਹਦੇ ਨੇ ਫਿੱਟ ਕਰਨਾ ਹੈਗਾ। ਇਹ ਸਮਾਨ ਹੈਗਾ ਜਿਹੜਾ ਆਪਾਂ ਲੈ ਕੇ ਆਏ ਹਾਂ ਦਰਵਾਜ਼ੇ ਦਾ। ਇਹ ਸਾਰੇ ਕਿਲ ਕਾਬਲੇ ਵਗੈਰਾ ਸਾਰਾ ਸਮਾਨ ਹੈਗਾ। ਇਹਦੇ ਨਾਲ ਲੱਗੇਗੀ ਜਿਹੜੀ ਇਹ ਵਾਲੀ ਲੱਕੜ ਹੈਗੀ, ਇਹਦੇ ਉੱਤੇ ਵੈਸੇ ਕਿਲ ਲਾ ਕੇ ਕਰੀ ਪੱਕੀ ਕਰ ਰਹੇ ਨੇ ਕਿ ਸਾਈਡ ਤੋਂ ਕਟਾਈ ਸਿੱਧੀ ਹੋ ਜਾਵੇ। ਤੇ ਇਹ ਕਰ ਲੈਂਦੇ ਨੇ। ਉਸ ਤੋਂ ਬਾਅਦ ਫਿਰ ਨਾਲ ਲੱਕੜ ਪੱਟ ਕੇ ਇਹਦੇ ਵਿੱਚ ਕੱਸੀ ਜਾਵੇਗੀ। ਇਹਦੇ ਕੱਸ ਕੇ ਤੇ ਨਾਲ ਪੱਲਾ ਜਿਹੜਾ ਉਹ ਫਿੱਟ ਹੋ ਜਾਵੇਗਾ, ਕਬਜ਼ੇ ਵਗੈਰਾ ਲਾ ਕੇ। ਮੈਂ ਨਾ ਵੇਖ ਕੇ ਪਰੇਸ਼ਾਨ ਹੋਇਆ, ਤਾਂ ਮੈਨੂੰ ਗਈ ਹੈ ਨਾ, ਮੈਂ ਕਿ ਇਸ ਤਰ੍ਹਾਂ ਤਾਂ ਇਹਦਾ ਕੱਚਾ ਕੰਮ ਹੋ ਜਾਣਾ। ਇਤਨਾ ਨਾਲ ਲਾਇਆ ਤਾਂ ਕਹਿੰਦਾ ਵੀ ਨਹੀਂ ਇਤਨਾ ਨਹੀਂ ਲੈਣਾ, 1.5 ਇੰਚੀ ਨਾਲੋਂ ਛੱਡ ਦੇं, ਤਕਰੀਬਨ ਇਤਨਾ ਕਟੀਨਾ ਹੈਗਾ। ਕੱਟਣ ਨੇ ਨਾ ਸਾਈਡ ਦੀ ਜਗ੍ਹਾ ਮਲਣੀ ਨਾ, ਪਰਲਾ ਹਿੱਸਾ ਹੈ ਦੇਖੋ, ਇਤਨੀ ਜਗ੍ਹਾ ਛੱਡ ਕੇ ਇਹਨੇ ਕੱਟਣਾ ਹੈਗਾ। ਬੜੇ ਹਿਸਾਬ ਨਾਲ ਉਹਨੇ ਪੂਰਾ ਅੰਦਾਜ਼ਾ ਲਾ ਕੇ ਫਿਰ ਇਹਦੇ ਉੱਤੇ ਆ ਫੱਟੀ ਲਾਈ ਹੈਗੀ। ਕਟਰ ਦੀ ਚਲਾ ਲਿਆ ਹੈਗਾ ਉਦੋਂ ਬਾਈ ਜਿਹੜਾ ਨਾਲੋਂ ਦੇਖੋ ਲਾਰ ਕੱਟ ਰਿਹਾ ਹੈਗਾ ਇਤਨਾ। चलो जी ज़बरदस्त काम हो गया। इन्नी नाल लेगी, इतना हिस्सा इधरों ले गए, इतना ही इधरों लेना, मतलब कि ना इतनी नाल ले यानी बाकी इतनी बचेगी। वैसे भी उन्होंने चौड़ी बनाई होंगी कि नालों कटाई वगैरह करनी पै जाती, नहीं तो बाद मतलब टेंशन ना बने, कच्चा ना हो, दरवाज़ा खराब ना हो। तो वो भाई और ने बाकी तो सारिया मतलब साइडा वगैरह काट लिया, नट वगैरह ला रहे ने। साइड की पमैश वगैरह करके कटाई वगैरह होनी सी, वो कर ली सी। बस ना उन्हें नट वगैरह कस के तेन उत्ते फिक्स करने अच्छी तरह। सुराख कहते निकल गए जेडे अंदर ना किल लगे उन्हें लगने नहीं। यार कोई सख्त ही नहीं लग रहे, तेल वगैरह लाना पवे। देखी हो ना सख्त ही ना हो जाए, दरवाजा इन्हें खुले अंदर जो है ना इन्होंने फिक्स कर देना अच्छी तरह। जे किल नहीं गए तो सुबह सुबह में जाके लाया सी। पहले जो इन्हें नाल दा लाया सी ਉਹ ਚਾਚੂ ਜੀ ਛੋਟਾ ਸੀਗਾ, ਇੱਥੇ ਕਿਧਰੇ ਪਿਆ ਹੋਣਾ। ਆਹ ਦਿਨ ਬਰੀਕ ਆ ਗਿਆ ਤੇ ਫਿਰ ਮੈਂ ਨਵਾਂ ਲੈ ਆਇਆ। ਮੈਂ ਕਿਹਾ ਉਹ ਨਾ ਵੇਖੇ ਇੱਕ ਵੇ ਬਰੀਕ ਹੋਵੇ, ਦੋ ਜਣੇ ਮੋਟੇ ਹੋਣ, ਉਹ ਠੀਕ ਨਹੀਂ ਸੀਗਾ। ਚਲੋ ਜੀ ਇਹਦੇ ਵਿੱਚ ਨਾ ਫਿਕਸ ਹੋ ਜਾਣਾ ਸੁਰਾਖ, ਜਿਹੜੀ ਉਹ ਨਾਲ ਫੱਟੀ ਲਾਈ ਨਾ ਐਕਸਟਰਾ, ਉਹ ਇੱਥੇ ਕਸੀ ਜਾਣੀ, ਬਾਕੀ ਪੱਲਾ ਜਿਹਾ ਨਾ ਇਸ ਤਰ੍ਹਾਂ ਫਿਕਸ ਹੋ ਜਾਵੇਗਾ। ਪਰ ਦਾਗ ਯਾਰ ਅਜੀਬ ਜਿਹਾ ਲੱਗ ਰਿਹਾ। ਉਹ ਮੈਂ ਤਾਂ ਉਸਨੇ ਸੋਚਿਆ ਕਿ ਸਾਰਾ ਹੋ ਜਾ ਸੀ ਸਪਰੇਅ ਨਾਲ, ਉਹਦੇ ਨਾਲ ਸਿਰਫ ਇੰਨਾ ਹਿੱਸਾ ਹੋਇਆ। ਹੁਣ ਇਹਦੇ ਨਾਲ ਦੀ ਆਈ ਵੀ ਰੰਗ ਸੁਬਾਹ ਕਰ ਜੱਸਾ, ਅੱਜ ਤਾਂ ਟਾਈਮ ਹੀ ਨਹੀਂ ਲੱਗਣਾ ਹੈਗਾ। ਚਲੋ ਜ਼ਬਰਦਸਤ ਹੋ ਗਿਆ ਭਾਈ, ਓਕੇ ਹੋ ਗਿਆ, ਬੜਾ ਪਿਆਰਾ ਫਿੱਟ ਹੋ ਜਾਣਾ ਇਹਨਾਂ ਦਾ। ਹਾਂਜੀ ਅਸੀਂ ਸੋਚਦੇ ਹੋ ਗਏ ਕਿ ਇੱਥੇ ਕੀ ਲੱਗਣ ਲੱਗਿਆ, ਐਡੇ ਐਡੇ ਸੁਰਾਖ ਕੱਢੀ ਜਾ ਰਹੇ ਨੇ। ਇੱਥੇ ਇਹ ਲੜ ਲਾ ਕੇ ਨਾ ਤਾਂ ਭਾਈ ਹੋਰੀ ਇੱਥੇ ਅੰਦਰ ਕੁੰਡੀ ਲਾਉਣ ਲੱਗੇ, ਜਿਹੜੀ ਉਤਲੇ ਪਾਸੇ ਲੱਗਣੀ ਸੀ ਨਾ ਕੁੰਡੀ ਉੱਤੋਂ ਦੇਵਣ ਕਰਨ, ਉਹ ਕਹਿ ਰਹੇ ਨੇ ਇੱਥੇ ਲਾਉਂਦੇ ਆਂਗੇ ਛੋਟੀ ਕੁੰਡੀ ਇਹ ਵਾਲੀ। ਕਹਿੰਦੇ ਮੈਂ ਬੜੀ ਜ਼ਬਰਦਸਤ ਪੱਕਾ ਕੰਮ ਹੋ ਜਾਵੇਗਾ। ਇੱਥੇ ਅੰਦਰਲੀ ਸਾਈਡ 'ਤੇ ਲਾ ਦਿੰਦੇ ਆਂਗੇ, ਬਾਹਰਲੀ ਸਾਈਡ ਵਾਸਤੇ ਉਹ ਵਾਲਾ ਕੁੰਡਾ ਹੈਗਾ, ਇਹ ਵਾਲਾ ਬਾਹਰਲੀ ਸਾਈਡ 'ਤੇ ਚੱਲਣ ਲੱਗ ਜਾਣਾ ਹੈਗਾ। ਅਤੇ ਹੁਣ ਅੱਛੀ ਤਰ੍ਹਾਂ ਫਿਟਿੰਗ ਕਰ ਲੈਂਦੇ ਨੇ। ਇਸ ਸਾਈਡ 'ਤੇ ਓਕੇ ਹੋ ਗਿਆ ਕੰਮ, ਬਾਕੀ ਫਿੱਟ ਹੀ ਬਹੁਤ ਪਿਆਰਾ ਹੋ ਗਿਆ ਦਰਵਾਜ਼ਾ ਮਾਸ਼ਾਅੱਲਾ। ਚਲੋ ਜੀ ਇੰਨੇ ਵੱਡੇ ਕਿਲ ਨੇਗੇ, ਸ਼ੁਕਰ ਹੈ ਅਲਹਮਦੁਲਿਲਾ ਭਾਈ ਸਾਹਿਬ। ਦਰਵਾਜ਼ਾ ਜਿਹੜਾ ਨਾ ਇਹਦਾ ਫਿੱਟ ਹੋ ਗਿਆ ਹੈਗਾ। ਭਾਈ ਆਪਣੇ ਹਥਿਆਰ ਤੋਂ ਦੇਖ ਲਓ ਨਾ ਤੁਸੀਂ ਸਾਰੇ,
ਕੋਈ ਬੋਲ ਨਾ ਜਾਓ ਬਾਕੀ ਇਸ ਤਰ੍ਹਾਂ ਜਿਹੜਾ ਪੱਕਾ ਕੰਮ ਭਾਈ ਨੇ ਕੀਤਾ ਹੈਗਾ ਉਹ ਵਿੱਚ ਨਾ ਆਂਦੇ ਇਸ ਤਰ੍ਹਾਂ ਦੇ ਕਬਜ਼ਾ ਜਿਵੇਂ ਲਾਇਆ ਸੋ ਗਿਆ ਤੇ ਬੜੀ ਮਿਹਨਤ ਕਰਦਾ ਬੜਾ ਟਾਈਮ ਲੱਗ ਗਿਆ ਹੁਣ ਨਾ ਇਹਦੇ ਉੱਤੇ ਸੀਮੈਂਟ ਲੱਗ ਜਾਵੇਗਾ ਮਤਲਬ ਕਿ ਅੱਗੇ ਨਾ ਗਿੱਲਾ ਗਿੱਲਾ ਸੀ ਤੋਂ ਨਾ ਐਡੇ ਲੰਮੇ ਤਾਂ ਪੇਜ ਸੀਗੇ ਜਿਹੜੇ ਵਿੱਚ ਲਾਏ ਨੇਗੇ ਉਸ ਵਜ੍ਹਾ ਤੋਂ ਨਾ ਉਹ ਟੁੱਟ ਕੇ ਗਿਰ ਗਿਆ ਹੈਗਾ ਸੀਮੈਂਟ ਇੱਥੇ ਵਿੱਚ ਉਹ ਮਸ਼ੀਨ ਦੀ ਚਲਾਈ ਹੈਗੀ ਟੁੱਟਣਾ ਸ਼ੁਰੂ ਹੋ ਗਿਆ ਇਹ ਟੁੱਟ ਜਾਂਦਾ ਹੁੰਦਾ ਹਾਲੇ ਤੱਕ ਗਿੱਲਾ ਹੈ ਨਾ ਸਾਰਾ ਕਮਰਾ ਤਾਜ਼ਾ ਪਲਸਤਰ ਹੈਗਾ ਚਲੋ ਠੀਕ ਹੈ ਹੁਣ ਚਲੀਏ ਅੰਦਰਲੀ ਸਾਈਡ ਤੇ ਜਿਹੜੀ ਕੁੰਡੀ ਲਾਈ ਨਾ ਉਹ ਮਾਸ਼ਾਅੱਲਾ ਜ਼ਬਰਦਸਤ ਹੋ ਗਿਆ ਕੰਮ ਇਸ ਤਰ੍ਹਾਂ ਥੋੜੀ ਪਿੱਛੇ ਕਰਕੇ ਨਾ ਚਲੋ ਜੀ ਓਕੇ ਹੋ ਗਿਆ ਬਾਅਦ ਜਿਹੜਾ ਥੋੜਾ ਬਹੁਤ ਆਇਆ ਨਾ ਤਕਰੀਬਨ ਅੱਧਾ ਕਿਲੋ ਸੀਮੈਂਟ ਲੱਗਣਾ ਹੈਗਾ ਮਤਲਬ ਖੁਦ ਹੀ ਬੰਦਾ ਕਰ ਸਕਦਾ ਮੈਂ ਹੀ ਕਰਕੇ ਆਖਰੀ ਦਿਨ ਦੇਵਾਂਗਾ ਮਤਲਬ ਹਾਲੇ ਜੇ ਸਵੇਰ ਰੰਗ ਹੀ ਕਰਨੀ ਸਵੇਰ ਰੰਗ ਕਰਾਂਗੇ ਨਾ ਉਹ ਤਾਂ ਇਨਸ਼ਾਅੱਲਾ ਹਾਂਜੀ ਤੇ ਦਰਵਾਜ਼ਾ ਲਗਵਾ ਕੇ ਜਿਵੇਂ ਆ ਗਿਆ ਹੁਣ ਸਵੇਰ ਬਾਕੀ ਜਿਹੜਾ ਨਾ ਹੁੰਦਾ ਉੱਤੇ ਕਲਰ ਵਗੈਰਾ ਕਰਨਾ ਇਨਸ਼ਾਅੱਲਾ ਤਾਂ ਸਵੇਰ ਕਰਾਂਗੇ ਤੇ ਉਦੋਂ ਵਲੌਗ ਜਿਹੜਾ ਵੀ ਕਾਫੀ ਵੱਡਾ ਯਾਰ ਹੋ ਗਿਆ ਨਾ ਇਹਨੂੰ ਅਪਲੋਡ ਵੀ ਕਰਨਾ ਹੈਗਾ ਯਾਰ ਜੇ ਆਪਣਾ ਵਲੌਗ ਇੱਥੇ ਖਤਮ ਕਰੀ ਤੁਹਾਨੂੰ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰ ਲੈਣਾ ਵੀਡੀਓ ਲਾਈਕ ਕਰ ਲੈਣਾ ਦੋਸਤਾਂ ਰਿਸ਼ਤੇਦਾਰਾਂ ਸ਼ੇਅਰ ਵੀ ਕਰ ਲੈਣਾ ਥੈਂਕਸ ਫॉर ਵਾਚਿੰਗ ਐਂਡ ਅੱਲਾਹ ਹਾਫਿਜ਼